ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬ ਤੋਂ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503 ਦੇ ਉੱਤੇ। ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰਿਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ, ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-272-5200 ਦੇ ਉੱਤੇ। ਦੀਪਕ ਜੀ, ਗੱਲਬਾਤ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਦੇ ਉੱਤੇ ਬਾਰ-ਬਾਰ ਹਮਲੇ ਹੋ ਰਹੇ ਨੇ, ਕਿਉਂ ਹੋ ਰਹੇ ਨੇ ਹਮਲੇ? ਸੁਖਬੀਰ ਸਿੰਘ ਬਾਦਲ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। ਪਹਿਲਾਂ ਉਹ ਪੰਜਾਬ ਦੇ ਉਪ ਮੁੱਖ ਮੰਤਰੀ, ਗ੍ਰਹਿ ਮੰਤਰੀ ਰਹਿ ਚੁੱਕੇ ਨੇ। ਉਹਨਾਂ ਦੀ ਧਰਮ ਪਤਨੀ ਭਾਰਤਮੀਤ ਕੌਰ ਬਾਦਲ ਇਸ ਸਮੇਂ ਵੀ ਮੈਂਬਰ ਪਾਰਲੀਮੈਂਟ ਨੇ। ਪਰਿਵਾਰ ਸਮੇਤ ਸੁਖਬੀਰ ਸਿੰਘ ਬਾਦਲ ਗਏ ਸੀ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਸਾਹਿਬ ਵਿਖੇ। ਉਸ ਗੁਰੂ ਘਰ ਦੇ ਵਿੱਚ ਤਖਤ ਸਾਹਿਬ ਤੇ ਮੱਥਾ ਟੇਕਣ ਤੋਂ ਬਾਅਦ ਉੱਥੇ ਹੀ ਇੱਕ ਗੁਰੂ ਘਰ ਵੱਖਰੇ ਤੌਰ ਤੇ ਸਥਿਤ ਹੈ ਮਾਤਾ ਸਾਹਿਬ ਕੌਰ ਜੀ ਦਾ। ਉਹ ਲਗਭਗ ਕੰਟਰੋਲ ਉਹਦਾ ਸਾਰਾ ਨਿਹੰਗ ਜਥੇਬੰਦੀਆਂ ਦੇ ਕੋਲ ਹੀ ਹੈ ਜੀ। ਤੇ ਉਸ ਸਥਾਨ ਤੇ ਜਦੋਂ ਮੱਥਾ ਟੇਕਣ ਗਏ ਤਦ ਕਹਿੰਦੇ ਕਿ ਇੱਕ ਨਿਹੰਗ ਬਾਣੇ 'ਚ ਸੀ ਬੰਦਾ, ਉਹਨੇ ਤਲਵਾਰ ਨਾਲ ਵਾਰ ਕੀਤਾ। ਉਹ ਬਾਹਰ ਉਹਨਾਂ ਨੇ ਅੱਗੇ ਬਾਂਹ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਹੱਥ ਤੇ ਆ ਗਿਆ ਤੇ ਸਿਕਿਉਰਿਟੀ ਵਾਲਾ ਵਿੱਚ ਪਿਆ, ਉਹਦੇ ਵੀ ਕੁਝ ਜ਼ਖਮੀ ਹੋਣ ਦੀ ਖਬਰ ਹੈ। ਤੇ ਉਸ ਤੋਂ ਬਾਅਦ ਜੇਰੇ ਇਲਾਜ ਲਈ ਸੁਖਬੀਰ ਨੂੰ ਲਿਜਾਇਆ ਗਿਆ। ਸਾਰੀ ਉਹ ਖਬਰ ਹੈ ਜਿਹੜੀ ਨਸਰ ਹੋ ਗਈ ਜੀ। ਪਰ ਮਾਮਲਾ ਇਕੱਲਾ ਕੀ ਮਹਿਜ ਇੱਕ ਹਮਲੇ ਦਾ? ਵੇਖੋ, ਤੁਸੀਂ ਦੁਰਸਤ ਫਰਮਾਇਆ ਕਿ ਬਾਰ-ਬਾਰ ਹਮਲੇ ਕਿਉਂ। 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਖਬੀਰ ਸਿੰਘ ਬਾਦਲ ਤੇ ਹੋਰ ਕੁਝ ਅਕਾਲੀ ਲੀਡਰਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਉਹ ਧਾਰਮਿਕ ਜੋ ਸੇਵਾ ਲੱਗੀ, ਸਜ਼ਾ ਲੱਗੀ, ਉਸ ਨੂੰ ਪੂਰਾ ਕਰਦਿਆਂ ਸੁਖਬੀਰ ਸਿੰਘ ਬਾਦਲ 4 ਦਸੰਬਰ ਨੂੰ ਜਦੋਂ ਬਾਹਰ ਸੇਵਾਦਾਰ ਵਜੋਂ ਖੜੇ ਸੀਗੇ, ਵਰਸ਼ਾ ਲੈ ਕੇ ਜਾਂ ਕੁਰਸੀ ਲੈ ਕੇ ਬੈਠੇ ਸੀ ਡਿਓੜੀ ਸਾਹਿਬ ਦੇ ਬਾਹਰ, ਤੇ ਤਦ ਉਹਨਾਂ ਤੇ ਨਾਰਾਇਣ ਸਿੰਘ ਚੌੜਾ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਤੇ ਉਹ ਬੰਦਾ ਫੜ ਲਿਆ ਜਾਂਦਾ ਤੇ ਉਹ ਹੱਲਾ ਮਚਦਾ। ਇਹ ਕਹਿੰਦੇ ਜੀ ਸਰਕਾਰ ਦੀ ਇਹ ਮਿਲੀ ਭੁਗਤ ਹੈ ਜੀ, ਪੁਲਿਸ ਨੇ ਅਣਦੇਖੀ ਹੈ ਜੀ, ਇਹ ਸਾਰਾ ਕੁਛ। ਹੁਣ ਉਸ ਤੋਂ ਬਾਅਦ ਪੰਜਾਬ ਤੋਂ ਬਾਹਰੋਂ ਇੱਕ ਇਹ ਘਟਨਾ ਜੀ। ਹੁਣ 3-4 ਪਹਿਲੂ ਨੇ ਇਸ ਮਸਲੇ ਦੇ। ਪਹਿਲਾ ਪਹਿਲੂ ਤਾਂ ਸਮਝਣ ਦੀ ਲੋੜ ਹੈ ਕਿ ਧਾਰਮਿਕ ਸਥਾਨਾਂ ਤੇ ਅਸੀਂ ਸਾਰੀਆਂ ਇਹ ਚੀਜ਼ਾਂ ਵੈਰ ਵਿਰੋਧ ਛੱਡ ਕੇ ਜਾਂਦੇ ਹਾਂ ਕਿ ਜਿਹੜਾ ਗੁਰੂ ਦੀ ਦਰ ਤੇ ਆ ਗਿਆ, ਗੁਰੂ ਦੀ ਸ਼ਰਨ ਚ ਆ ਗਿਆ, ਫਿਰ ਕੋਈ ਵੈਰ ਵਿਰੋਧ ਨਹੀਂ। ਉੱਥੇ ਨਹੀਂ, ਜਿਵੇਂ ਆਪਾਂ ਕਹਿੰਦੇ ਹਾਂ ਕਿ ਘਰ ਆਏ ਨਾਲ ਦੁਸ਼ਮਣੀ ਨਹੀਂ, ਦਿਲ ਹੀ ਟੱਪ ਫੇਰ ਦੇਖਾਂਗੇ। ਸੋ ਉਸੇ ਤਰ੍ਹਾਂ ਇੱਥੇ ਨਹੀਂ। ਇਹ ਜਦੋਂ ਇਹ ਮਾਮਲਾ ਇਹ ਤੋਂ ਬਾਹਰ ਜਾਂਦਾ ਤਾਂ ਫਿਰ ਅਸੀਂ ਦੂਸਰਿਆਂ ਨੂੰ, ਉਸ ਸਥਾਨ ਤੇ ਆਉਣ ਵਾਲਿਆਂ ਨੂੰ ਉਹ 'ਚ ਵਿਸ਼ਵਾਸ ਕਰਨ ਵਾਲਿਆਂ ਨੂੰ ਕੀ ਸੁਨੇਹਾ ਦੇ ਰਹੇ ਹਾਂ। ਇਹ ਸਾਡੀ ਸਮਝ ਦਾ ਵਿਸ਼ਾ ਕਿ ਘੱਟੋ ਘੱਟ ਸਾਨੂੰ ਇਹਨਾਂ ਸਥਾਨਾਂ ਦੇ ਉੱਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਨਹੀਂ ਦੇਣਾ ਚਾਹੀਦਾ। ਦੂਸਰਾ ਪਹਿਲੂ ਕਿ ਸੁਖਬੀਰ ਬਾਦਲ ਤੇ ਵਾਰ-ਵਾਰ ਹਮਲੇ ਕਿਉਂ? ਕੀ ਇਹ ਇਸ ਰੋਸੇ ਚੋਂ ਨੇ ਕਿ ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਸਮੇਤ ਸੈਣੀ ਵਰਗਿਆਂ ਨੂੰ ਮੂਹਰੇ ਲਾਇਆ, ਗੋਲੀਆਂ ਅਣਪਛਾਤੀਆਂ ਹੋ ਗਈਆਂ, 2 ਸਿੰਘ ਸ਼ਹੀਦ ਹੋ ਗਏ, ਉਹਨਾਂ ਦੇ ਰਾਜ ਦੇ ਵਿੱਚ ਸਿੱਖ ਮਸਲੇ ਪਿੱਛੇ ਪੈ ਗਏ, ਪੰਥਕ ਮਸਲੇ ਅਣਦੇਖੀ ਹੋ ਗਈ, ਪੰਜਾਬ ਬਹੁਤ ਪਿਛਾਂ ਚਲਾ ਗਿਆ, ਡਰੱਗ ਵਾਲਾ ਮਸਲਾ ਵੱਡਾ ਹੋ ਗਿਆ, ਕਿੰਨੇ ਹੀ ਮਸਲੇ, ਕਿ ਉਹ ਸਾਰੇ ਮਸਲਿਆਂ ਦਾ ਰੋਸਾ ਤੇ ਉਹ ਸਾਰੇ ਮਸਲਿਆਂ ਦੇ ਰੋਸੇ ਦਾ ਨਜ਼ਲਾ ਫਿਰ ਸੁਖਬੀਰ ਬਾਦਲ ਤੇ ਨਿਕਲ ਰਿਹਾ। ਤੇ ਉਹ ਵੀ ਇਸ ਲਈ ਕਿ ਸਾਨੂੰ ਲੱਗ ਰਿਹਾ ਕਿ ਰਾਜਨੀਤਿਕ ਜਮਾਤ, ਰਾਜਨੀਤਿਕ ਧਿਰਾਂ, ਅਦਾਲਤੀ ਪ੍ਰਕਿਰਿਆ ਸਾਨੂੰ ਇਨਸਾਫ ਨਹੀਂ ਦਵਾ ਪਾ ਰਹੇ, ਇਸ ਲਈ ਅਸੀਂ ਆਪ ਹੀ ਫੈਸਲੇ ਕਰਨ ਲੱਗ ਪਏ। ਹੁਣ ਇਹ ਜੇ ਖਾਨਾ ਜੰਗੀ ਸ਼ੁਰੂ ਹੁੰਦੀ ਹੈ ਤਾਂ ਇਹਦੀ ਮਾਰ ਬਹੁਤ ਦੂਰ ਤੱਕ ਜਾਂਦੀ ਹੈ। ਫਿਰ ਇਹ ਇੱਕ ਵੱਡਾ ਨੁਕਸਾਨ ਕਰਦਾ। ਇਸੇ ਘਟਨਾ ਨੂੰ ਇੱਕ ਹੋਰ ਪਹਿਲੂ ਤੋਂ ਦੇਖਣ ਦੀ ਲੋੜ ਹੈ। ਸੁਖਬੀਰ ਸਿੰਘ ਬਾਦਲ ਇੱਕ ਚੰਗੀ ਸੁਰੱਖਿਆ ਘੇਰੇ 'ਚ ਨੇ, Z+ ਸੁਰੱਖਿਆ ਉਹਨਾਂ ਨੂੰ ਮਿਲੀ ਹੋਈ ਜੀ। ਹੁਣ ਇਸ ਘਟਨਾ ਤੋਂ ਬਾਅਦ ਸੁਰੱਖਿਆ ਦਾ ਦਾਇਰਾ ਸੁਖਬੀਰ ਦੇ ਆਲੇ ਦੁਆਲੇ ਹੋਰ ਮਜ਼ਬੂਤ ਹੋਊਗਾ। ਸੁਖਬੀਰ ਕਿਉਂ? ਸੁਖਬੀਰ ਵਰਗੇ ਜਿੰਨੇ VIP ਨੇ ਉਹਨਾਂ ਦੇ ਆਲੇ ਦੁਆਲੇ ਹੋਰ ਮਜ਼ਬੂਤ ਹੋਊਗਾ।
ਜਿਹੜੇ ਲੀਡਰ ਪਹਿਲਾਂ ਹੀ ਲੋਕਾਂ ਤੋਂ ਕੱਟੇ ਵੱਢੇ ਹੋਏ ਨੇ, ਲੋਕਾਂ ਵੱਲੋਂ ਛੱਡੇ ਹੋਏ ਨੇ, ਲੋਕਾਂ ਤੋਂ ਦੂਰ ਨੇ, ਧਰਾਤਲ ਤੋਂ ਪਰੇ ਨੇ, ਉਹਨਾਂ ਨੂੰ ਇਹ ਹਮਲੇ ਹੋਰ ਦੂਰ ਕਰ ਦੇਣਗੇ, ਹੋਰ VIP ਘੇਰੇ ਚ ਲਿਆਉਣਗੇ, ਤੇ ਇਹਦੇ ਨਾਲ ਉਹਨਾਂ ਦਾ ਦਾਇਰਾ ਵੀ ਮਤਲਬ ਸਾਥੋਂ ਦੂਰ ਹੁੰਦਾ ਤੇ ਉਹਨਾਂ ਦਾ ਖਰਚਾ ਵੀ ਸਾਡੇ ਸਿਰ ਤੇ ਨਵਾਂ ਪੈਂਦਾ। ਸੋ ਜਿੱਥੇ ਇਹ ਮਾਮਲਾ ਹੈ ਉੱਥੇ ਕੀ ਇਹ ਮਹਿਜ ਇਸ ਰੋਸੇ ਚੋਂ ਕਿਸੇ ਇੱਕ ਵਿਅਕਤੀ ਵੱਲੋਂ ਦੂਜੇ ਇੱਕ ਨਾਮੀ ਵਿਅਕਤੀ ਤੇ ਕੀਤਾ ਹੀ ਹਮਲਾ, ਜਾਂ ਇਸ ਹਮਲੇ ਦੇ ਪਿੱਛੇ ਵੀ ਕੋਈ ਕਹਾਣੀ ਹੈ? ਰਾਜਕਰਮਵੀਰ ਜੀ, ਸਵਾਲ ਤਾਂ ਵੱਡਾ ਇਹ ਹੁੰਦਾ ਹੈ ਕਿ ਰਾਜਨੀਤਿਕ ਵਿਅਕਤੀ ਦੇ ਜੀਵਨ 'ਚ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਹਦੇ ਰਾਜਨੀਤਿਕ ਅਰਥ ਸਮਝੇ ਜਾਂਦੇ ਨੇ ਕਿ ਇਹਦੇ ਪਿੱਛੇ ਕੋਈ ਰਾਜਨੀਤਿਕ ਕਹਾਣੀ ਤਾਂ ਨਹੀਂ ਹੈਗੀ। ਸਹੀ ਗੱਲ। ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਵੀ ਫੋਨ ਆਉਂਦਾ ਹੈ ਵੀ ਬਾਹਰ ਸਿਮਰਤ ਕੌਰ ਬਾਦਲ ਨੂੰ ਲੰਬੀ ਚੌੜੀ ਗੱਲਬਾਤ ਹੁੰਦੀ ਹੈ, ਹਾਲ ਚਾਲ ਪੁੱਛਦੇ ਨੇ, ਜਾਣਦੇ ਨੇ ਕਿ ਕੀ ਹੈ, ਚਿੰਤਾ ਪ੍ਰਗਟਾਉਂਦੇ ਨੇ। ਮਹਾਰਾਸ਼ਟਰ ਦੀ ਸਰਕਾਰ ਸਰਗਰਮ ਹੋ ਗਈ ਹੈ, ਪੰਜਾਬ ਦੇ ਵਿੱਚ ਲੀਡਰਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ। ਇਹ ਸਾਰਾ ਵਰਤਾਰਾ ਤੁਸੀਂ ਧਿਆਨ 'ਚ ਰੱਖੋ ਕਿ ਇਹ ਤਾਂ ਇੱਕ ਲੀਡਰ ਤੇ ਹਮਲਾ ਹੈ। ਇੱਥੇ ਬੇਅਦਬੀਆਂ ਘਟਨਾਵਾਂ ਵਾਪਰੀਆਂ ਲੜੀਵਾਰ, ਤੇ ਘਟਨਾ ਨੂੰ ਅੰਜਾਮ ਦੇਣ ਵਾਲਾ ਜ਼ਿਆਦਾਤਰ ਫੜ ਲਿਆ ਜਾਂਦਾ, ਪਰ ਉਸ ਤੋਂ ਅੱਗੇ ਦੀ ਕਹਾਣੀ ਅੱਜ ਤੱਕ ਕਿਸੇ ਨੇ ਸਾਡੇ ਸਾਹਮਣੇ ਨਹੀਂ ਲਿਆਂਦੀ ਕਿ ਲਓ ਜੀ ਅਸੀਂ ਪਹੁੰਚ ਗਏ ਉੱਥੇ ਤੱਕ, ਕੌਣ ਭੇਜਦਾ, ਕੌਣ ਕਰਾਉਂਦਾ, ਕਿਉਂ ਕਰਾਉਂਦਾ। ਕਿ ਨਾਰਾਇਣ ਸਿੰਘ ਚੌੜਾ ਜਦੋਂ 4 ਦਸੰਬਰ 2024 ਨੂੰ ਦਰਬਾਰ ਸਾਹਿਬ ਦੇ ਬਾਹਰ ਡਿਊਟੀ ਦੇ ਬਾਹਰ ਹਮਲਾ ਕਰਨ ਆਇਆ ਸੀ, ਤਦ ਕੀ ਅੱਜ ਤੱਕ ਉਹ ਕਹਾਣੀ ਸਾਹਮਣੇ ਆਈ ਕਿ ਨਾਰਾਇਣ ਸਿੰਘ ਚੌੜਾ ਕਿਉਂ ਆਇਆ ਸੀ? ਆਪ ਮੁਹਾਰੇ ਆਇਆ ਸੀ, ਕਿਸੇ ਨੇ ਭੇਜਿਆ ਸੀ? ਉਹਦੇ ਪਿੱਛੇ ਦੇ ਕਾਰਨ ਕੀ ਸੀ? ਫਿਰ ਹੁਣ ਜਿਹੜਾ ਇਹ ਵਿਅਕਤੀ ਨੇ ਹਮਲਾ ਕੀਤਾ, ਕੀ ਇਹ ਆਪ ਮੁਹਾਰੇ ਆਇਆ ਦੇ ਮਨ 'ਚ ਰੋਸਾ ਸੀ, ਜਾਂ ਇਹਦੇ ਪਿੱਛੇ ਕੋਈ ਥਾਪੜਾ ਹੈ ਕਿਸੇ ਦਾ? ਕੌਣ ਹੈ? ਫਿਰ ਉਹਦਾ ਸੱਚ ਕਦੋਂ ਸਾਹਮਣੇ ਆਊਗਾ? ਜੇ ਨਹੀਂ ਹੈ ਫਿਰ ਉਹ ਸੱਚ ਕਦੋਂ ਸਾਹਮਣੇ ਆਊਗਾ? ਤੇ ਇਸ ਤੋਂ ਬਾਅਦ ਇਹ ਹਮਲੇ ਰੁਕ ਜਾਣਗੇ, ਜਾਂ ਅੱਜ ਤੋਂ ਬਾਅਦ, ਜਾਂ ਇਹਦੇ ਨਾਲ ਲੰਬਾ ਇੱਕ ਘਟਨਾਕ੍ਰਮ ਪੈਦਾ ਹੋਊਗਾ, ਅਕਾਲੀ ਦਲ ਇਹਦੇ ਨਾਲ ਨਜ਼ਰ 'ਚ ਆ ਜਾਊਗਾ, ਜਾਂ ਅਕਾਲੀ ਦਲ ਦੇ ਇੱਕ ਵਾਰ ਫਿਰ ਉਹ ਵਿਵਾਦਿਤ ਮਾਮਲੇ ਚਰਚਾ 'ਚ ਆ ਜਾਣਗੇ ਤੇ ਉਹ ਫਿਰ ਬਦਨਾਮੀ ਦੇ ਦਾਇਰੇ 'ਚ ਫਿਰ ਵੱਡਾ ਹੋ ਜਾਊਗਾ। ਇਹਨਾਂ ਘਟਨਾਵਾਂ ਨੂੰ 2027 ਦੀਆਂ ਚੋਣਾਂ 'ਚ ਅਸੀਂ ਬੋਲਦਿਆਂ ਵਰਤਦਿਆਂ ਦੇਖਾਂਗੇ। ਸੋ ਇਹਦੇ ਕਈ ਕੋਣ ਨੇ, ਕਈ ਪਹਿਲੂ ਨੇ। ਅਜੇ ਘਟਨਾ ਵਾਂਗ ਦੇਖੀ ਜਾ ਰਹੀ ਹੈ, ਜਦੋਂ ਕਿ ਇਹਨਾਂ ਘਟਨਾਵਾਂ ਦੇ ਅਸਰ ਰਸੂਖ ਤੁਸੀਂ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਵੀ ਦੇਖੋਗੇ। ਇਹ ਹੁਣ ਜਿੱਦਾਂ ਦੀਪਕ ਜੀ, ਜਿੱਦਾਂ ਆਪਾਂ ਦੇਖਿਆ ਵੀ ਅਕਾਲ ਤਖਤ ਸਾਹਿਬ ਦੇ ਬਾਹਰ, ਦਰਬਾਰ ਸਾਹਿਬ ਦੇ ਬਾਹਰ ਇੱਕ ਵਾਰੀ ਹੋਇਆ, ਹੁਣ ਨੰਦੇੜ ਸਾਹਿਬ ਉੱਥੇ ਇਲਾਕੇ ਦੇ ਵਿੱਚ ਇਹ ਹੋਇਆ ਆ। ਜਿੱਦਾਂ ਤੁਸੀਂ ਕਹਿੰਦੇ ਵੀ ਲੋਕਾਂ 'ਚ ਰੋਸਾ ਤਾਂ ਉਸ ਚੀਜ਼ਾਂ ਨੂੰ ਪ੍ਰਤੀ ਲੈ ਕੇ ਹੈਗਾ ਹੀ ਆ ਜੋ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਹੋਇਆ ਆ। ਕੀ ਇਸ ਨੂੰ ਹੋਰ ਤਰੀਕੇ ਦੇ ਨਾਲ ਵੀ ਚੈਨਲ ਕੀਤਾ ਜਾ ਸਕਦਾ ਹੈ? ਇਹ ਜਿਹੜੇ ਰੋਸੇ ਨੂੰ ਆਪਾਂ ਵੀਡੀਓ ਵੀ ਇੱਕ ਦੇਖੀ ਥੋੜੇ ਦਿਨ ਪਹਿਲਾਂ, ਵੀ ਇੱਕ ਮਤਲਬ ਸਫ਼ਰ ਕਰ ਰਹੇ ਸੀ ਬੱਸ ਦੇ ਵਿੱਚ, ਤੇ ਉਹ ਬੰਦੇ ਨੇ ਵੀ ਇੱਕ ਹਿਸਾਬ ਦੇ ਨਾਲ ਇਹਨਾਂ ਨੂੰ ਲਾਹਨਤ ਹੀ ਪਾਤੀ ਵੀ ਛੱਡ ਦੋ ਹੁਣ ਖਹਿੜਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਹਿ ਕੇ, ਇਹ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਅਕਾਲੀ ਦਲ ਨੂੰ ਕੀ ਲੱਗਦਾ ਵੀ ਉਹਨਾਂ ਦਾ ਭਵਿੱਖ ਕੀ ਆ ਪੰਜਾਬ ਦੇ ਵਿੱਚ? ਦੇਖੋ, ਰਾਜਨੀਤਿਕ ਵਿਅਕਤੀ ਨੂੰ ਉਹਦੇ ਨੇੜਲੇ ਬੰਦੇ ਜੋ ਦਿਖਾਉਂਦੇ ਆ ਨਾ, ਉਹੀ ਦੇਖਦੇ ਰਹਿੰਦੇ ਆ। ਇਹਨਾਂ ਦੀ ਇਹ ਦਿੱਕਤ, ਇਹ ਧਰਾਤਲ ਦੀ ਹਕੀਕਤ ਨੂੰ, ਆਪਣੀ ਪਹੁੰਚ, ਅਪਰੋਚ ਨੂੰ, ਆਪਣੀ ਰਾਜਨੀਤਿਕ ਤਾਕਤ ਨੂੰ ਪਹਿਚਾਨਣ ਦੀ ਬਜਾਏ ਆਲੇ ਦੁਆਲੇ ਜਿਹੜਾ ਇਹਨਾਂ ਦੇ ਘੇਰਾ ਬਣ ਜਾਂਦਾ ਚਮਚਿਆਂ ਦਾ, ਐਡਵਾਈਜ਼ਰਾਂ ਦਾ, ਉਹ ਜਿਹੜਾ ਦਿਖਾਉਂਦੇ ਨੇ ਕਿ ਨਾ ਜੀ ਨਾ ਸੁਖਵੀਰ ਜੀ ਤੁਸੀਂ ਤਾਂ ਵਾਹ ਕਮਾਲ ਹੋ ਗਈ। ਮਤਲਬ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਿਸੇ ਨੇ ਸੁਖਵੀਰ ਬਾਦਲ ਨੂੰ ਬਾਹ ਫੜ ਕੇ ਟੋਕਿਆ ਹੋਣਾ ਕਿ ਬਾਦਲ ਸਾਹਿਬ ਭਾਸ਼ਣ ਨਹੀਂ ਥੋਤੋਂ ਦੇ ਹੁੰਦਾ ਵਧੀਆ, ਸਿੱਖੋ ਬੜਾ ਜਿਹਾ ਕੁਛ, ਵੱਡੇ ਬਾਦਲ ਸਾਹਿਬ ਵਧੀਆ ਦਿੰਦੇ ਸੀ। ਉਲਟਾ ਕਹਿੰਦੇ ਹੁਣ ਵਾਹ ਵਾਹ ਅੱਜ ਤਾਂ ਸਾਨੂੰ ਵੱਡੇ ਬਾਦਲ ਸਾਹਿਬ ਚੇਤੇ ਆ ਗਏ, ਤੁਸੀਂ ਤਾਂ ਅੱਜ ਜਮਾ ਉਹਨਾਂ ਵਾਂਗ ਬੋਲੇ, ਸਾਨੂੰ ਤਾਂ ਐਂ ਲੱਗਿਆ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੋਲ ਰਹੇ ਨੇ, ਤੁਸੀਂ ਤਾਂ ਬਸ ਉਹਨਾਂ ਦਾ ਹੀ ਝਲਕਾਰਾ ਸਾਨੂੰ ਪਿਆ। ਜਦੋਂ ਇਹੋ ਜਿਹੇ ਪੰਪ ਛਕਾਉਂਦੇ ਨੇ ਫਿਰ ਉਹਨਾਂ ਨੂੰ ਹੋਰ ਫੂਕ ਛਕਾਈ ਜਾਂਦੀ ਆ। ਫਿਰ ਮੁੱਦਿਆਂ ਦੇ ਮਸਲਿਆਂ ਦੇ ਉੱਤੇ ਤੁਸੀਂ ਉਹਨਾਂ ਨਾਲ ਚਾਰਜੋਈ ਨਹੀਂ ਕਰਦੇ। ਸੋ ਇਹ ਲੋਕ ਸਮਾਜ ਤੋਂ, ਧਰਾਤਲ ਤੋਂ ਸਿੱਧੇ ਰੂਪ 'ਚ ਕੱਟੇ ਹੋਏ ਨੇ। ਤੋ ਇਸ ਲਈ ਇਹਨਾਂ ਨੂੰ ਸਿਰਫ ਰਾਜਨੀਤਿਕ ਭਵਿੱਖ, ਚੋਣ ਭਵਿੱਖ ਦਿਖਦਾ, ਸਿਰਫ ਵੋਟਾਂ, ਉਹ ਤੋਂ ਬਿਨਾਂ ਨਹੀਂ ਇਹ ਦਿਖਦੇ। ਸਵਾਲ ਚੋਣਾਂ ਲੜਨਾ, ਚੋਣਾਂ ਜਿੱਤਣਾ ਨਹੀਂ ਹੁੰਦਾ। ਸਵਾਲ ਹੁੰਦਾ ਹੈ ਲੋਕਾਂ ਦੇ ਵਿੱਚ ਤੁਹਾਡੀ ਤਾਕਤ ਕੀ ਹੈ। ਅੱਜ ਕਾਮਰੇਡ ਜਿੱਤ ਨਹੀਂ ਰਹੇ, ਹਾਸ਼ੀਏ ਤੇ ਨੇ, ਪਰ ਧਰਨੇ ਮਜਾਰੇ 'ਚ ਤਾਂ ਵੀ ਲੋਕ ਦੇਖਦੇ ਆ ਕਿ ਲਾਲ ਝੰਡੇ ਵਾਲੇ ਆਏ ਕਿ ਨਹੀਂ ਆਏ। ਅਗਲੇ ਨੂੰ 19 ਤਾਂ ਆਪਣੀ ਬਣਾਈ ਹੋਈ ਹੈ ਨਾ, ਵੀ ਉੱਤੇ ਤਾਂ ਪਹੁੰਚਦੇ ਆ।
ਹਾਂ ਉਹ ਬਈ ਹੈਗੇ ਆ, ਉਹ ਧਰਨੇ ਲਾਉਣ ਦੀ ਅਜੇ ਉਹਨਾਂ ਕੋਲ ਮਹਾਰਤ ਹੈਗੀ ਆ, ਇਹ ਮੰਨ ਲਿਆ ਜਾਂਦਾ ਇੱਕ ਤਰੀਕੇ ਨਾਲ, ਹੈ ਨਾ। ਸੋ ਇਸ ਲਈ ਇੱਥੇ ਇਹਨਾਂ ਕੋਲ ਕਿਹੜੀ ਇਹੋ ਜਿਹੀ ਸਪੈਸ਼ਲਿਸਟ ਹੈ ਜਿਹਦੇ ਆਧਾਰ ਤੇ ਲੋਕ ਇਹਨਾਂ ਨੂੰ ਚੁਣਨ, ਇਹ ਇਹਨਾਂ ਨੂੰ ਦੱਸਣਾ ਪਏਗਾ। ਆਪਣੀ ਤਾਕਤ, ਆਪਣੇ ਉਹ ਕਾਰਨ ਦੱਸਣੇ ਪੈਣਗੇ, ਜਿਹੜੇ ਮੈਨੂੰ ਲੱਗਦਾ ਇਹ ਦੱਸਣ 'ਚ ਨਾਕਾਮ ਨੇ, ਕਿਉਂਕਿ ਖੁਦ ਨੂੰ ਇਹ ਪਛਾਣ ਨਹੀਂ ਕਿ ਸਾਡੇ ਕੋਲ ਕੋਈ ਤਾਕਤ ਹੈ ਵੀ ਹੈ ਕਿ ਨਹੀਂ, ਕੋਈ ਸਮਝ ਹੈ ਵੀ ਹੈ ਕਿ ਨਹੀਂ। ਸਵਾਲ ਤਾਂ ਇਹ ਵੀ ਹੈ ਜੀ। ਇਸੇ ਦੇ ਨਾਲ ਅਗਲੀ ਗੱਲ ਆਪਾਂ ਜੋੜ ਲੈਂਦੇ ਹਾਂ ਵੀ ਕਹਿਣ ਨੂੰ ਖੇਤਰੀ ਦਲ, ਪਰ ਖੇਤਰ ਦੇ ਨਾਲ ਖੜਦੀ ਕਿਉਂ ਨਹੀਂ ਇਹ ਅਕਾਲੀ ਦਲ? ਇਹ ਸਵਾਲ ਅੱਜ ਦੀ ਤਰੀਕ 'ਚ ਬਹੁਤ ਮਾਇਨੇ ਰੱਖਦਾ। ਰਾਜਕਰਨ ਵੀ ਮਤਲਬ ਤੁਸੀਂ ਇਹ ਸਮਝੋ ਕਿ ਆ ਜਿਹੜਾ ਘਟਨਾਕ੍ਰਮ ਵਾਪਰਿਆ ਜਾਂ ਪੰਥਕ ਮਸਲਿਆਂ ਨਾਲ, ਧਾਰਮਿਕ ਮਸਲਿਆਂ ਨਾਲ ਅਕਾਲੀ ਦਲ ਪ੍ਰਤੀ ਜਿਹੜਾ ਰੋਸ ਹੈ, ਤੁਸੀਂ ਉਹਨੂੰ ਇੱਕ ਪਾਸੇ ਵੀ ਰੱਖ ਦਿਓ। ਕੇਂਦਰ ਨਾਲ ਜਿਹੜੇ ਸੂਬੇ ਦੇ ਟਕਰਾਅ ਨੇ, ਉਹਦੇ ਮਾਮਲਿਆਂ ਦੇ ਵਿੱਚ ਕਿਹੜੀ ਤਰ੍ਹਾਂ ਨੇ ਪੈਰਵੀ ਕਰਨੀ ਹੁੰਦੀ ਹੈ। ਜਾਂ ਤਾਂ ਉਹ ਧਿਰ ਜਿਹਦੀ ਕੇਂਦਰ 'ਚ ਸਰਕਾਰ ਨਹੀਂ ਹੈ ਪਰ ਪੰਜਾਬ 'ਚ ਸਰਕਾਰ ਹੈਗੀ ਹੈ ਜੀ, ਉਹ ਇਹਨਾਂ ਮਸਲਿਆਂ ਨਾਲ ਕੇਂਦਰ ਨਾਲ ਆਡਾ ਲਵੇ, ਜਾਂ ਉਹ ਧਿਰ ਜਿਹੜੀ ਪੰਜਾਬ 'ਚ ਸਰਕਾਰ ਬਣਾਉਣਾ ਚਾਹੁੰਦੀ ਹੈ, ਅਗਲੀ ਵਾਰ ਨੂੰ ਲੱਗਦਾ ਕਿ ਮੇਰੀ ਸਰਕਾਰ ਬਣ ਸਕਦੀ ਹੈ, ਉਹ ਆਡਾ ਲਵੇ। ਜਾਂ ਉਹ ਜਿਹੜਾ ਕਹਿੰਦਾ ਮੈਂ ਤਾਂ ਜੰਮੇ ਹੀ ਇਸ ਮਿੱਟੀ 'ਚੋਂ ਹੈ, ਮੈਂ ਤਾਂ ਤੁਹਾਡੇ ਲਈ ਉਹ ਜੰਮਿਆ, ਤੁਹਾਡੇ ਹੀ ਕੰਮ ਆਉਣਾ ਹੈ ਨਾ, ਮੇਰਾ ਤਾਂ ਵਜੂਦ ਇਹ ਪੰਜਾਬ ਹੈ। ਜਾਂ ਤਾਂ ਉਹ ਹੁਣ ਤੁਸੀਂ ਬੀਜੇਪੀ ਤੋਂ ਉਮੀਦ ਨਹੀਂ ਕਰੋਗੇ ਕਿ ਬੀਜੇਪੀ ਪੰਜਾਬ ਪੱਖੀ, ਸੂਬੇ ਪੱਖੀ, ਪੰਜਾਬ ਦੇ ਲੋਕਾਂ ਪੱਖੀ, ਪੰਜਾਬੀਆਂ ਪੱਖੀ, ਸਿੱਖਾਂ ਪੱਖੀ ਕੋਈ ਫੈਸਲੇ ਲਵੇ। ਉਹ ਤਾਂ ਰਾਜਨੀਤਿਕ ਰੋਟੀਆਂ ਸੇਕਣ ਲਈ ਤੁਹਾਡੇ ਮੂੰਹ 'ਚ ਬੁਰਕੀਆਂ ਵੀ ਪਾ ਦੂਗੀ, ਤੇ ਨਹੀਂ ਤਾਂ ਦਿੱਲੀ ਗਿਆ ਨਾਲ ਕੀ ਵਿਵਹਾਰ ਕਰਦੀ ਆਪਾਂ ਸਾਰੇ ਜਾਣਦੇ। ਫਿਰ ਪੰਜਾਬ ਆ ਕੇ ਉਹਨਾਂ ਨੇ ਕੀ ਕਰਨਾ। ਹੁਣ ਦੂਸਰੀ ਸਭ ਤੋਂ ਲੰਮਾ ਸਮਾਂ ਵੱਧ ਰਾਜ ਕਰਨ ਵਾਲਿਆਂ 'ਚ ਜੇ ਕੋਈ ਹੈਗੀ ਆ ਤਾਂ ਕਾਂਗਰਸ 84 ਤੋਂ ਬਾਅਦ ਵੀ ਜਿਤਾਈ ਜਾਂਦੇ ਉਹਨਾਂ ਨੂੰ। ਤੇ ਫਿਰ ਕੱਲੀ ਕਾਂਗਰਸ ਜ਼ਿੰਮੇਵਾਰ ਹੈ ਕਿ ਅਸੀਂ ਵੀ ਕੋਈ ਜ਼ਿੰਮੇਵਾਰ ਹੈਗੇ? ਆਪਣੀ ਜ਼ਿੰਮੇਵਾਰੀ ਵੀ ਪਤਾ ਹੈ ਕਰਨੀ ਹੈ ਕਿ ਨਹੀਂ ਕਰਨੀ। ਸਹੀ ਗੱਲ। ਪਰ ਇਹਦੇ ਬਾਵਜੂਦ ਵੀ ਕਾਂਗਰਸ ਨੂੰ ਔਰ ਬੀਜੇਪੀ ਨੂੰ ਤੁਸੀਂ ਵੱਖਰਿਆਂ ਨਹੀਂ ਦੇਖ ਸਕਦੇ। ਦੋਏ ਰਾਸ਼ਟਰੀ ਪਾਰਟੀਆਂ ਨੇ, ਸਿਰਫ ਆਰਐਸਐਸ ਦੇ ਫਾਰਮੂਲੇ ਤਹਿਤ ਕੁਝ ਸਿਧਾਂਤਕ ਫਰਕ ਹੋ ਸਕਦੇ ਨੇ, ਪਰ ਸੂਬਿਆਂ ਨੂੰ ਲੈ ਕੇ ਨੀਤੀਗਤ ਉਹਨਾਂ ਦਾ ਇੱਕੋ ਤਰੀਕਾਕਾਰ ਹੈ। ਉਹਨਾਂ 'ਚ ਕੋਈ 19-21 ਦਾ ਹੀ ਫਰਕ ਹੋਊਗਾ ਰਾਜਨੀਤਿਕ ਤੌਰ ਤੇ ਵਿਚਰਨ ਦਾ, ਪਰ ਸੂਬਿਆਂ ਨਾਲ ਇੱਕੋ ਤਰੀਕੇ ਨਾਲ ਨਜਿੱਠਦੇ ਨੇ। ਜੇ ਕੇਂਦਰੀਕਰਨ ਦੇ ਵਿੱਚ ਇੰਦਰਾ ਗਾਂਧੀ ਨੇ ਰੋਲ ਨਿਭਾਇਆ ਤਾਂ ਮੋਦੀ ਵਾਜਪਾਈ ਵੀ ਉਹੀ ਕੰਮ ਕਰਕੇ ਗਏ ਨੇ। ਸੋ ਇਸ ਲਈ ਕਾਂਗਰਸ ਤੋਂ ਵੀ ਤੁਸੀਂ ਇਹ ਉਮੀਦ ਨਾ ਪਾੜੋ। ਫਿਰ ਆ ਕ੍ਰਾਂਤੀਕਾਰੀ ਜੰਮੇ ਸੀ ਨਵੇਂ ਅਸੀਂ ਦੇਖ ਲਏ ਤਾਂ ਖੁਦੇ ਕਹੀ ਜਾਂਦੇ ਆ ਕੇਜਰੀਵਾਲ ਵਰਗੇ ਕਿ ਮੇਰੇ ਪਾਪਾ ਜੀ ਤਾਂ ਆਰਐਸਐਸ ਵਾਲੇ ਸੀ ਜੀ। ਤੇ ਫਿਰ ਜੇ ਉਸੇ ਵਿਚਾਰਧਾਰਾ ਵਾਲੇ ਆ, ਕਦੇ ਰਾਸ਼ਟਰੀ ਪਾਰਟੀ ਬਣ ਜਾਂਦੇ ਆ, ਕਦੇ ਖੇਤਰੀ ਪਾਰਟੀ ਬਣ ਜਾਂਦੇ ਆ, ਕਦੇ ਕਹਿੰਦੇ ਆ ਜੀ ਅਸੀਂ ਤਾਂ ਧਰਮ ਨਿਰਪੱਖਤਾ ਵਾਲੀਆਂ ਪਾਰਟੀਆਂ, ਕਦੇ ਫਿਰ ਇਹਨਾਂ ਨੂੰ ਸ਼ੁਕਰਾਨਾ ਯਾਤਰਾ ਯਾਦ ਆ ਕੇ ਸਿੱਖਾਂ ਦੀਆਂ ਵੋਟਾਂ ਦਾ ਮਾਮਲਾ ਚੇਤੇ ਆ ਜਾਂਦਾ, ਕਦੇ ਸ਼ਿਵ ਜੀ ਦੇ ਨਾਂ ਦੇ ਉੱਤੇ ਰਾਸ ਕਰਾ ਲਓ ਜੀ, ਇੱਕ ਰਾਮ ਜੀ ਦਾ ਨਾਟਕ ਕਰਾ ਕੇ ਹਿੰਦੂ ਵੋਟਾਂ ਦੀ ਗਿਣਤੀ ਸ਼ੁਰੂ ਕਰ ਲਓ। ਸੋ ਜਦੋਂ ਇਹ ਤਰੀਕੇਕਾਰ ਆ ਜਾਂਦੇ ਨੇ, ਇਹਦਾ ਮਤਲਬ ਇਹਨਾਂ ਦਾ ਮਕਸਦ ਸਿਰਫ ਚੋਣਾਂ ਜਿੱਤਣਾ, ਸੂਬਾ ਨਹੀਂ, ਸੂਬੇ ਦੇ ਲੋਕ ਨਹੀਂ। ਹੁਣ ਇਹਨਾਂ ਪਾਰਟੀਆਂ ਦੀਆਂ ਇਹ ਨਲਾਇਕੀਆਂ, ਖਾਮੀਆਂ ਜਾਣਦਿਆਂ ਵੀ ਇਹਨਾਂ ਪ੍ਰਤੀ ਉਹ ਰੋਸਾ ਨਹੀਂ ਪਨਪ ਸਕਦਾ ਤੁਹਾਡੇ ਮਨ 'ਚ ਜੋ ਰੋਸਾ ਅਕਾਲੀ ਦਲ ਬਾਦਲ ਪ੍ਰਤੀ ਆ। ਇਹ ਤਾਂ ਚਲੋ ਹੁਣ ਬਾਦਲ ਦਲ ਨਾ ਮਗਰ ਲੱਗ ਗਿਆ, ਅਸਲ 'ਚ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਸੀ ਜੀ, ਜਿਹੜਾ ਇਹਨਾਂ ਨੇ ਰਹਿਣ ਨਹੀਂ ਦਿੱਤਾ। ਹੁਣ ਸ਼੍ਰੋਮਣੀ ਅਕਾਲੀ ਦਲ ਸਾਡੀ ਆਪਣੀ ਪਾਰਟੀ ਹੋਵੇ, ਇਤਿਹਾਸ 'ਚ ਪੰਨਿਆਂ ਫਰੋਲ ਕੇ ਦੇਖੋ ਤਾਂ ਇਹ ਸੰਘਰਸ਼ਾਂ 'ਚੋਂ ਜਨਮੀ ਹੋਵੇ, ਮੋਰਚਿਆਂ 'ਚੋਂ ਜਨਮੀ ਹੋਵੇ, ਇਸ ਮਿੱਟੀ 'ਚੋਂ ਜਨਮੀ ਹੋਵੇ, ਇਸ ਖਿੱਤੇ ਦੀ ਗੱਲ ਕਰਨੀ ਹੋਵੇ ਜਿਹਦਾ ਮਕਸਦ ਇਹ ਹੋਵੇ ਕਿ ਅਸੀਂ ਮੁੱਦਿਆਂ ਲਈ ਲੜਨਾ ਹੈ, ਪੰਥ ਲਈ ਲੜਨਾ ਹੈ, ਖਿੱਤੇ ਲਈ ਲੜਨਾ ਹੈ, ਕਿਸਾਨੀ ਲਈ ਲੜਨਾ ਹੈ, ਪੰਜਾਬੀਆਂ ਲਈ ਲੜਨਾ ਹੈ। ਰਾਜ ਆ ਜਾਵੇ ਤਾਂ ਆ ਜਾਵੇ, ਨਾ ਆਵੇ ਤਾਂ ਕੋਈ ਮਸਲਾ ਨਹੀਂ। ਹੁਣ ਇਸ ਲਈ ਜਦੋਂ ਆਪਣੇ ਬੰਦੇ ਧੋਖਾ ਕਰਨ ਤਾਂ ਉਹਦੇ ਪ੍ਰਤੀ ਰੋਸਾ ਦੂਜਿਆਂ ਦੇ ਮੁਕਾਬਲੇ ਵੱਧ ਹੁੰਦਾ ਜੀ। ਮੈਨੂੰ ਦੱਸ ਦਿਓ, ਆਪਾਂ ਲੰਬੇ ਚੌੜੇ ਪਿਛਲੇ ਇਤਿਹਾਸ 'ਚ ਨਹੀਂ ਜਾਂਦੇ। ਜਦੋਂ GST ਆਈ ਤਾਂ ਅਕਾਲੀ ਦਲ ਕਿਹੜੇ ਪਾਸੇ ਖੜਾ ਸੀਗਾ? ਪੰਜਾਬ ਵਾਲੇ ਪਾਸੇ, ਸੂਬੇ ਦੇ ਹੱਕ ਵਾਲੇ ਪਾਸੇ, ਕਿ ਉਸ ਨੁਕਤੇ ਦੇ ਉੱਤੇ ਕਿ ਬਈ ਹਾਂਜੀ ਤੁਸੀਂ ਕਰ ਲਓ, ਸਾਨੂੰ ਤਾਂ ਮਨਜ਼ੂਰ ਹੈ ਜੀ, ਤਾਂ ਕਮਾਲ ਹੋ ਜਾਊਗਾ। ਵਧੀਆ ਦੱਸਦੇ ਸੀ ਉਦੋਂ। ਬਿਲਕੁਲ। ਧਾਰਾ 370 ਦਾ ਮਾਮਲਾ ਆਇਆ, ਦੇਸ਼ ਦੇ ਬਹੁ ਗਿਣਤੀ ਰਾਜਨੀਤਿਕ ਪਾਰਟੀਆਂ, ਕਿਉਂਕਿ ਉਹਨਾਂ ਨੂੰ ਆਪਣੇ ਸੂਬਿਆਂ 'ਚ ਬਹੁ ਗਿਣਤੀ ਹਿੰਦੂ ਵੋਟ ਦਿਖਦੀ ਸੀ ਕਿ ਉਹਨੂੰ ਖੁਸ਼ ਕਰਨਾ ਹੈ, ਇਸ ਲਈ ਉਹ ਧਾਰਾ 370 ਵਾਲੇ ਫਾਰਮੂਲੇ ਤੇ ਕੇਂਦਰ ਦੇ ਨਾਲ ਖੜ ਗਏ। ਤੁਸੀਂ ਤਾਂ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਸੀ ਅਕਾਲੀ ਦਲ, ਤੁਸੀਂ ਤਾਂ ਪਹਿਰੇਦਾਰੀ ਕਰਦੇ ਕਿ ਨਹੀਂ ਘੱਟ ਗਿਣਤੀਆਂ ਤੇ, ਅੱਜ ਉਹਨਾਂ ਤੇ ਹਮਲਾ ਕਰਨ ਸਾਡੀ ਵਾਰੀ ਆਉਣੀ ਹੈ, ਇਹ ਸਾਨੂੰ ਮਨਜ਼ੂਰ ਨਹੀਂਗਾ। ਸੂਬਿਆਂ ਤੋਂ ਵੋਟਾਂ ਦਾ ਹੱਕ ਖੋਹ ਕੇ ਜਾਂ ਉਹਨੂੰ ਮਤਲਬ ਕਿ ਝੂਠੀ ਬਣਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਕਵਾਇਦ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ? ਚਲੋ 3 ਖੇਤੀ ਕਾਨੂੰਨ ਆਏ, ਤੁਸੀਂ ਕਿਸਾਨਾਂ ਨਾਲ ਖੜਨ ਦੀ ਬਜਾਏ ਆਪਣੀਆਂ ਕੁਰਸੀਆਂ ਬਚਾਉਣ ਲਈ ਉਸ ਰਾਜ ਭਾਗ ਨਾਲ ਖੜੇ।
ਪਰ ਇਹ ਤਿੰਨੇ ਚਾਰੇ ਘਟਨਾਵਾਂ ਉਸ ਸਮੇਂ ਦੀਆਂ ਨੇ ਜਦੋਂ ਤੁਸੀਂ ਐਨਡੀਏ ਦਾ ਹਿੱਸਾ ਸੀ, ਸਰਕਾਰ ਦਾ ਹਿੱਸਾ ਸੀ। ਹੁਣ ਤਾਂ ਤੁਹਾਨੂੰ ਅਗਲਿਆਂ ਨੇ ਮੁੜ ਕੇ ਅਜੇ ਰਾਜ ਭਾਗ ਚ ਵੀ ਨਹੀਂ ਲਿਆ, ਮੁੜ ਕੇ ਕੈਬਨਿਟ ਚ ਵੀ ਨਹੀਂ ਲਿਆ, ਅਜੇ ਤੁਸੀਂ ਐਨਡੀਏ ਦਾ ਮੁੜ ਕੇ ਹਿੱਸਾ ਨਹੀਂ ਬਣੇ। ਅੱਜ ਦੀ ਤਰੀਕ ਚ ਵੀ ਤੁਸੀਂ ਉਹਨਾਂ ਦੀ ਹਾਮੀ ਭਰੀ ਜਾਂਦੇ ਹੋ ਡੀਲਿਮਿਟੇਸ਼ਨ ਤੇ, ਹਾਂ ਜੀ ਬਦਲ ਦਿਓ ਜੀ ਸੀਟਾਂ, ਕੋਈ ਚੱਕਰ ਨਹੀਂ ਸਾਨੂੰ ਜੀ। ਤੁਸੀਂ ਨਾ ਸੂਬੇ ਦੇ ਜਾਣ ਰਹੇ ਹੋ, ਸੂਬੇ ਦੇ ਹੱਕ ਜਾਣ ਰਹੇ ਹੋ, ਸੂਬੇ ਦੇ ਉੱਤੇ ਕੀ ਪ੍ਰਭਾਵ ਪੈਣਾ ਨਾ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਉਹਨਾਂ ਨਾਲੋਂ ਕਿ ਸਾਨੂੰ ਕੁਰਸੀ ਮਿਲ ਜਾਵੇ, ਮੁੜ ਕੇ ਬੀਬੀ ਹਰਸਿਮਰਤ ਨੂੰ ਸਾਡਾ ਗੱਠਜੋੜ ਹੋ ਜਾਵੇ, ਅਸੀਂ ਮੁੜ ਕੇ ਪੰਜਾਬ ਦੀ ਸਰਕਾਰ ਚ ਆ ਜਾਈਏ, ਪੰਜਾਬ ਜਾਵੇ ਢੱਠੇ ਖੂਚ। ਤਾਮਿਲਨਾਡੂ ਦੀ ਸਰਕਾਰ ਨੇ ਆਪਣੀ ਵਿਧਾਨ ਸਭਾ ਚ 543 ਸੀਟਾਂ ਰੱਖਣ ਲਈ ਮਤਾ ਪਾਤਾ। ਸਿੱਖਣ ਉਹਨਾਂ ਨੇ ਮਤਾ ਲਿਆਂਦਾ ਕਿ ਅਸੀਂ ਬੀਬੀਆਂ ਦਾ ਸਨਮਾਨ ਕਰਦੇ ਹਾਂ, ਬੀਬੀਆਂ ਨੂੰ 33% ਰਾਖਵਾਂ ਕਰਨ, ਕੇਂਦਰ ਚ ਵੀ ਮਿਲੇ, ਸੂਬੇ ਚ ਵੀ ਮਿਲੇ, ਪਰ 543 ਸੀਟਾਂ ਦੇ ਹਵਾਲੇ ਨਾਲ ਮਿਲੇ, ਸੀਟਾਂ ਵਧਾ ਕੇ ਨਹੀਂ। ਉਹ ਕਹਿੰਦੇ ਸਾਡਾ ਕੀ ਕਸੂਰ ਹੈ ਕਿ ਅਸੀਂ ਕੰਟਰੋਲ ਕਰ ਲਈ ਆਬਾਦੀ, ਸਾਡਾ ਕੀ ਕੰਟਰੋਲ ਹੈ ਕਿ ਅਸੀਂ ਆਬਾਦੀ ਕੰਟਰੋਲ ਕਰਕੇ ਆਪਣੇ ਸੂਬੇ 'ਚ ਵਿਕਾਸ ਦੇ ਕੰਮ ਕਰ ਲਏ, ਤੇ ਇਸ ਲਈ ਹੁਣ ਸਾਡੇ ਨਾਲ ਇਹ ਧੋਖਾ ਕਰੋਗੇ, ਅਸੀਂ ਨਹੀਂ ਹੋਣ ਦਿੰਦੇ। ਉਹ ਮਤੇ ਪਾ ਰਹੇ ਨੇ ਤੇ ਅਕਾਲੀ ਦਲ ਬਾਦਲ ਧਿਰ ਥਾਪੜਾ ਦੇ ਰਹੀ ਹੈ ਮੋਦੀ ਸਰਕਾਰ ਨੂੰ ਕਿ ਕਰੋ ਜੀ ਅਸੀਂ ਤੁਹਾਡੇ ਨਾਲ। ਉਹ ਇੱਕ ਕੈਬਨਿਟ ਕੁਰਸੀ ਪਿੱਛੇ ਪੰਜਾਬ ਦਾਤੇ ਲਾ ਦੋਗੇ। ਸੋ ਇਸ ਲਈ ਕੇਂਦਰੀਕਰਨ ਵਾਲੇ ਮਾਮਲਿਆਂ ਦੇ ਵਿੱਚ ਸੂਬੇ ਨਾਲ ਖੜਨ ਦੀ ਬਜਾਏ ਜਦੋਂ ਕੇਂਦਰ ਨਾਲ ਖੜਦੇ ਨੇ, ਫਿਰ ਇਹ ਸਵਾਲ ਤੁਹਾਡਾ ਵਾਜਬ ਹੈ ਕਿ ਕਹਿਣ ਨੂੰ ਖੇਤਰੀ ਦਲ ਤੇ ਖੇਤਰ ਨਾਲ ਕਦੇ ਖੜਦੇ ਨਹੀਂ, ਫਿਰ ਕਾਹਦੀ ਖੇਤਰੀ ਦਲ। ਸੁਪਨੇ ਲੈਣੇ ਆ ਨੈਸ਼ਨਲ ਪਾਰਟੀ ਦੇ, ਖੇਤਰ ਦੇ ਨਾਲ ਵੀ ਨਹੀਂ ਖੜਨਾ, ਤੇ ਉੱਥੇ ਜਿਹੜਾ ਕੁਝ ਬਣਨਾ ਨਹੀਂ, ਬਸ ਇਹੀ ਕੁਝ ਜਿਹੜਾ ਆ ਹਵਾ 'ਚ ਹੀ ਜਿਹੜਾ ਸਾਰਾ ਕੁਝ ਰਹਿ ਜਾਣਾ ਜੀ। ਅਗਲੀ ਦੀਪਕ ਜੀ ਗੱਲ ਕਰੀਏ, ਇੱਕ ਦਿਨ ਦੀ ਪੈਰੋਲ ਨੂੰ ਜਗਤਾਰ ਸਿੰਘ ਹਵਾਰਾ ਨੇ ਲੈਣ ਤੋਂ ਕਰ ਦਿੱਤਾ ਇਨਕਾਰ। ਇਹ ਮਾਮਲਾ ਇਸ ਸਮੇਂ ਸਭ ਤੋਂ ਵੱਧ ਚਰਚਿਤ ਮਾਮਲਿਆਂ ਚੋਂ ਇੱਕ ਹੈ। ਪੰਜਾਬ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਥਕ ਵੋਟਾਂ ਨੂੰ ਨੇੜੇ ਲਾਉਣ ਦੀ ਕਵਾਇਦ ਵਜੋਂ ਤੇ ਇਹ ਕਦਮ ਵੀ ਪੁੱਟ ਕੇ ਦੇਖ ਲਿਆ ਕਿ ਸ਼ਾਇਦ ਏਦਾਂ ਆਪਣੀ ਗੱਲ ਨੂੰ ਬੂਰ ਪੈ ਜਾਊਗੀ। ਦੇਖੋ ਜੀ, ਮੈਂ ਤਾਂ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਵੀ ਪੈਰਵੀ ਕਰ ਲਈ। ਦੇਖੋ ਜੀ, ਮੈਂ ਤਾਂ ਰਾਜਪਾਲ ਕੋਲ ਵੀ 2-2 ਗੇੜੇ ਮਾਰ ਲਏ ਜੀ। ਮੈਂ ਤਾਂ 10 ਦਿਨ ਦਾ ਕਹਿ ਵੀ ਦਿੱਤਾ ਕਿ ਕਰ ਦਿਓ ਜੀ, ਦੇ ਦਿਓ ਜੀ ਪੈਰੋਲ, ਕੋਈ ਚੱਕਰ ਨਹੀਂ ਜੀ, ਅਮਨ ਕਾਨੂੰਨ ਵਾਲਾ ਮਾਮਲਾ ਸਾਡੇ ਕੰਟਰੋਲ 'ਚ। ਠੀਕ ਹੈ, ਵਾਰਸ ਪੰਜਾਬ ਦੀ ਧਿਰ ਪ੍ਰਦਰਸ਼ਨ ਵੀ ਕਰ ਰਹੀ ਹੈ। 15 ਤਰੀਕ ਨੂੰ ਫਿਰ ਪ੍ਰਦਰਸ਼ਨ ਰੱਖਿਆ, ਰਾਜਪਾਲ ਨੂੰ ਮਿਲ ਕੇ ਵੀ ਆਏ ਸੀ। ਉਹ ਇਹਦੇ ਵਿੱਚੋਂ ਆਪਣਾ ਵੋਟ ਬੈਂਕ ਵੀ ਦੇਖਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਸਾਡਾ ਤਾਂ ਕੋਰ ਖੇਤਰ ਵੀ ਇਹ ਹੈ, ਇਸ ਲਈ ਇਹਦਾ ਲਾਹਾ ਵੀ ਸਾਨੂੰ ਮਿਲਣਾ ਚਾਹੀਦਾ। ਰਵਨੀਤ ਬਿੱਟੂ ਵੀ ਰਾਜਪਾਲ ਕੋਲ ਜਾਂਦੇ ਨੇ। ਰਵਨੀਤ ਬਿੱਟੂ ਆਪ ਮਾਰੇ ਨਹੀਂ ਚਲੇ ਗਏ, ਉਹ ਬੀਜੇਪੀ ਦੀ ਲਾਈਨ ਟੋਕ ਕਰਦੇ ਨੇ। ਜੇ ਬੀਜੇਪੀ ਨੂੰ ਲੱਗਦਾ ਹੈ ਕਿ ਇਹਦੇ ਨਾਲ ਸ਼ਾਇਦ, ਕਿਉਂਕਿ ਬੀਜੇਪੀ ਹੁਣ ਇਸ ਧਾਰਨਾ ਤੋਂ ਇੱਕ ਕਦਮ ਅੱਗੇ ਵੱਧ ਗਈ ਕਿ ਸਾਨੂੰ ਇਕੱਲੇ ਪੱਗਾਂ ਵਾਲੇ ਲੀਡਰ ਨਹੀਂ ਚਾਹੀਦੇ, ਸਾਨੂੰ ਪੱਗਾਂ ਵਾਲੇ ਦੀਆਂ ਵੋਟਾਂ ਵੀ ਚਾਹੀਦੀਆਂ। ਹਾਂ, ਸਹੀ। ਤੇ ਇਸ ਲਈ ਉਹ ਕਹਿੰਦੇ ਵੀ ਕਿ ਸ਼ਾਇਦ ਇਸ ਤਰੀਕੇ ਨਾਲ ਸਾਨੂੰ ਮਿਲ ਜਾਣਗੀਆਂ, ਆਪਾਂ ਬਿੱਟੂ ਨੂੰ ਵੀ ਭੇਜ ਦਿਓ ਤੇ ਆਪਾਂ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਪੈਰਵੀ ਕਰ ਦਿਓ। ਠੀਕ। ਕਿੰਨੇ ਬੰਦੀ ਸਿੰਘ ਬਣਦੇ ਨੇ? ਕੀ ਸਾਰਿਆਂ ਦਾ ਕਾਨੂੰਨੀ ਹੱਕ ਨਹੀਂ ਬਣਦਾ? ਇੱਕ ਪਾਸੇ ਅਪਰਾਧਿਕ ਘਟਨਾਵਾਂ ਨੇ, ਇੱਕ ਪਾਸੇ ਇੱਕ ਲਹਿਰ ਚੋਂ ਜਨਮੇ ਮਾਮਲੇ ਨੇ। ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਸਿੱਖ ਕੈਦੀਆਂ ਦੀ ਗੱਲ ਛੱਡੋ, ਬਾਕੀ ਕਿੰਨੇ ਮਾਮਲਿਆਂ 'ਚ ਸਮਾਜਿਕ ਕਾਰਕੁਨ ਬੰਦ ਨੇ, ਉਹਨਾਂ ਦੇ ਹੱਕ ਵੀ ਬਣਦੇ ਨੇ। ਤੁਸੀਂ ਕਦੋਂ ਉਹਦੇ ਤੇ ਆਏ ਹੋ ਕਿ ਹਾਂ ਵੀ ਡੇਰਾ ਸਿਰਸਾ ਮੁਖੀ ਨੂੰ ਬਾਰ-ਬਾਰ ਪੈਰੋਲ ਮਿਲਦੀ ਹੈ ਤੇ ਉਹਨੂੰ ਪੈਰੋਲ ਦੇਣ ਲੱਗਿਆ ਦੱਸੋ ਮੈਨੂੰ ਕਦੋਂ ਮਨੋਹਰ ਲਾਲ ਖੱਟਰ ਤੁਸੀਂ ਭੱਜ ਨੱਠਦਾ ਦੇਖਿਆ? ਕਦੋਂ ਤੁਸੀਂ ਨਾਇਬ ਸਿੰਘ ਸੈਣੀ ਦੀ ਭੱਜ ਨੱਠ ਹੁੰਦੀ ਦੇਖੀ? ਕਦੋਂ ਵਿਰੋਧੀ ਧਿਰ ਦੇ ਲੀਡਰ ਰਾਜਪਾਲ ਕੋਲ ਜਾਂਦੇ ਦੇਖੇ? ਕਿਸੇ ਨੂੰ ਖਬਰ ਮਿਲਦੀ ਹੈ ਕਿ ਕਿਸੇ ਨੇ ਪੈਰਵੀ ਕੀਤੀ, ਕਿਸੇ ਨੇ ਕਿਹਾ ਤੇ ਕਿਸੇ ਨੇ ਪੁੱਛਿਆ? ਜੇਕਰ ਲਿਖ ਕੇ ਦੇਣ ਦਾ, ਡੀਸੀ ਮਨਜ਼ੂਰੀ ਦੇਣ ਦਾ, ਤੇ ਪੈਰੋਲ ਹੋ ਗਈ ਜੀ। ਫਿਰ ਇੱਥੇ ਦੀ ਵਾਰ ਨੂੰ ਇਹਨਾਂ ਤਾਮਝਾਮ, ਇਹਨਾਂ ਦਿਖਾਵਾ, ਇਹਨਾਂ ਡਰਾਮਾ, ਇਹਨਾਂ ਰੌਲਾ ਕਿਉਂ? ਇਹਦਾ ਮਤਲਬ ਤੁਸੀਂ ਇਹਦੇ ਵਿੱਚੋਂ ਆਪਣੀ ਰਾਜਨੀਤੀ ਕੱਢਣ ਨੂੰ ਫਿਰਦੇ। ਦੂਸਰਾ, ਇਹਦੇ ਉੱਤੇ ਇਸ ਨੁਕਤੇ ਨੂੰ ਇਹ ਵੀ ਸਮਝਣ ਦੀ ਲੋੜ ਹੈ, ਜਿਹੜੀ ਪੰਜਾਬ ਸਰਕਾਰ ਇਹ ਦਮ ਭਰਦੀ ਹੈ ਕਿ ਅਸੀਂ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਪੈਰਵੀ ਕਰ ਰਹੇ ਹਾਂ ਜੀ, ਦੇਖੋ ਜੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ। ਜਦੋਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਵਾਲਾ ਮਾਮਲਾ ਆਇਆ ਸੀ, ਤਦ ਕਿੱਥੇ ਭੱਜ ਗਈ ਸੀ ਤੁਹਾਡੀ ਇਹ ਪੈਰਵੀ? ਤੇ ਤਦ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਸੀ, ਕਰ ਦਿੰਦੇ। ਚਲੋ ਤਾਰਾ ਤੇ ਭਿਓਰਾਂ ਨੂੰ ਦੇ ਦਿਓ, ਪੰਜਾਬ ਦੀਆਂ ਜੇਲ੍ਹਾਂ 'ਚ ਨੇ, ਦੇ ਦਿਓ। ਪਰ ਭਗਵੰਤ ਮਾਨ ਦੇ ਹੱਥ ਹੈ ਨਾ, ਸਵੇਰ ਨੂੰ ਕਰ ਦੇਵੇ ਫੈਸਲਾ ਕਿ ਲਓ ਜੀ ਛੱਡਤੇ, ਅਸੀਂ ਛੱਡਦੇ ਹਾਂ, ਤੁਸੀਂ ਕੇਂਦਰ ਵਾਲੇ ਛੱਡੋ। ਤੇ ਇੱਕ ਪਾਸੇ ਲੋਕਾਂ ਦੇ ਤਰਸ ਦੇ ਪਾਤਰ ਬਣਨ ਨੂੰ ਫਿਰਦੇ ਨੇ ਕਿ ਦੇਖੋ ਜੀ ਅਸੀਂ ਤਾਂ ਮਾਤਾ ਦੀ ਬਿਮਾਰੀ ਕਰਕੇ ਕੋਸ਼ਿਸ਼ ਕੀਤੀ ਹੈ ਜੀ ਕਿ ਮਾਤਾ ਨੂੰ ਮਿਲ ਲਵੇ, ਤੇ ਫਿਰ ਤੁਸੀਂ ਇਹ ਵੀ ਡਰਾਮੇ ਕਰਦੇ ਹੋ ਕਿ ਨਾ 2 ਘੰਟਿਆਂ ਲਈ ਆਊਗਾ, 3 ਘੰਟੇ ਲਈ ਬਾਹਰ ਆਊਗਾ, ਅਸੀਂ ਬੇਬੇ ਨੂੰ ਚੱਕ ਕੇ ਦਿੱਲੀ ਲੈ ਜਾਂਦੇ ਹਾਂ, ਉੱਥੇ ਕੋਲ ਬਿਠਾ ਕੇ ਮਿਲਾ ਦਾਂਗੇ। ਕਮਾਲ ਆ ਬਈ। ਉਹ ਕਹਿੰਦਾ 1 ਦਿਨ ਦੀ ਪੈਰੋਲ ਨਹੀਂ ਚਾਹੀਦੀ। ਇਹ ਤੋਂ ਵੀ ਅੱਗੇ ਉਹ ਕਹਿੰਦਾ ਜਾਣਾ ਸਭ ਨੇ ਹੈ, ਤੇ ਮੇਰੀ ਵੀ ਇੱਛਾ ਹੈ ਮੈਂ ਆਪਣੀ ਮਾਂ ਨੂੰ ਮਿਲ ਲਵਾਂ ਤੇ ਮਾਤਾ ਨੂੰ ਵੀ ਸਕੂਨ ਮਿਲੂਗਾ, ਉਹ ਸ਼ਾਂਤੀ ਨਾਲ
ਕੱਲ ਨੂੰ ਆਪਣਾ ਅਗਲਾ ਦਿਨ ਇਕੱਠੀ ਕਰ ਲੂਗੀ। ਪਰ ਜੇ ਅਜਿਹੇ ਦੇ ਵਿੱਚ ਉਹ ਕਹਿੰਦੇ ਜੇ ਮੇਰੀ ਮਾਤਾ ਇਸ ਦੁਨੀਆ ਤੋਂ ਜਾਂਦੀ ਆ ਤਾਂ ਸਿੱਖ ਕੌਮ ਆਪੇ ਜਗਤਾਰ ਸਿੰਘ ਹਵਾਰਾ ਬਣ ਕੇ ਉਹਨਾਂ ਦਾ ਸੰਸਕਾਰ ਕਰ ਲਵੇ, ਸੇਵਾ ਸੰਭਾਲ ਕਰ ਲਵੇ, ਹੈਨਾ। ਪਰ ਮੈਂ ਇੱਕ ਦਿਨ ਦੀ ਘੰਟਿਆਂ ਵਧੀ ਪੈਰੋਲ ਲੈ ਕੇ ਮੈਂ ਨਹੀਂ ਆਉਣਾ, 1 ਜਾਂ 2 ਦਿਨਾਂ ਦੀ ਪੈਰੋਲ ਮਨਜ਼ੂਰ ਨਹੀਂ। ਹੁਣ ਇਸ ਤੋਂ ਬਾਅਦ ਕਵਾਇਦ ਚੱਲ ਰਹੀ ਹੈ ਕਿ ਹਫ਼ਤੇ ਦੀ ਗੱਲ ਆ ਜਾਵੇ ਜਾਂ 5 ਦਿਨਾਂ ਦੀ ਗੱਲ ਆ ਜਾਵੇ। ਸੋ ਇਸ ਲਈ ਇਸ ਪ੍ਰਕਿਰਿਆ ਨੇ ਇੱਕ ਸਵਾਲ ਮੁੜ ਕੇ ਖੜਾ ਕੀਤਾ, ਜਿਹੜਾ ਸਵਾਲ ਇਹ ਹੈ ਕਿ ਬੰਦੇ ਦੀਆਂ ਭਾਵਨਾਵਾਂ ਵੀ ਕੁਝ ਹੁੰਦੀਆਂ ਨੇ, ਮਨੁੱਖ ਦੀਆਂ ਕਦਰਾਂ ਕੀਮਤਾਂ ਵੀ ਕੁਝ ਹੁੰਦੀਆਂ ਨੇ, ਕਾਨੂੰਨੀ ਹੱਕ ਵੀ ਕੁਝ ਹੁੰਦੇ ਨੇ, ਤੇ ਉਹ ਸੰਵਿਧਾਨ 'ਚ ਸਾਰਿਆਂ ਲਈ ਹੁੰਦੇ ਨੇ। ਫਿਰ ਉਹਦੇ ਵਿੱਚ ਇਹ ਵਿਤਕਰਾ ਕਿਉਂ? ਇਹਦੇ ਨਾਲ ਇੱਕ ਚਰਚਾ ਤਾਂ ਤੁਰਦੀ ਆ ਨਾ ਦੇਸ਼ ਭਰ ਦੇ ਵਿੱਚ। ਬਿਲਕੁਲ। ਸੋ ਹੁਣ ਦੇਖਦੇ ਹਾਂ ਉਹਦੇ ਨਾਲ ਜਿਹੜੇ ਨੰਬਰ ਬਣਾਉਣ ਨੂੰ ਫਿਰਦੇ ਨੇ ਉਹ ਕਟਹਿਰੇ 'ਚ ਖੜਦੇ ਨੇ ਕਿ ਨੰਬਰ ਬਣਾਉਂਦੇ ਨੇ, ਕਿਉਂਕਿ ਇਹਦੇ ਵਿੱਚੋਂ ਕਈ ਤਰ੍ਹਾਂ ਆਪਣੇ ਸਿਹਰਾ ਲੈਣ ਦੀ ਕਵਾਇਦ ਨੇ ਕਿ ਅਸੀਂ ਪੈਰਵੀ ਕਰਕੇ ਜੀ ਪੈਰੋਲ ਦਵਾ ਰਹੇ ਹਾਂ। ਫਿਲਹਾਲ 1 ਦਿਨ ਦੀ ਪੈਰੋਲ ਲੈਣ ਤੋਂ ਜਗਤਾਰ ਸਿੰਘ ਹਵਾਰਾ ਦਾ ਕੋਰਾ ਇਨਕਾਰ। ਉਹ ਕਹਿੰਦੇ 2 ਦਿਨ ਦੀ ਵੀ ਨਹੀਂ ਚਾਹੀਦੀ, 1 ਦਿਨ ਦੀ ਵੀ ਨਹੀਂ ਚਾਹੀਦੀ, ਵੱਧ ਕਰਨੀ ਆ ਤਾਂ ਦੱਸਿਓ ਫਿਰ ਦੇਖਾਂ। ਸੋ 5 ਜਾਂ 7 ਦਿਨਾਂ ਦੀ ਪੈਰੋਲ ਦੀ ਉਮੀਦ ਹੈ ਜੀ। ਜੀ ਅਗਲੀ ਦੀਪਕ ਜੀ ਆਪਾਂ ਗੱਲ ਕਰਦੇ ਹਾਂ 454 ਫਾਰਮਾਸਿਸਟ ਦੀ ਭਰਤੀ ਤੇ ਲੱਗ ਗਈ ਜੀ ਰੋਕ। ਦੇਖੋ, ਪੰਜਾਬ ਸਰਕਾਰ ਨੂੰ ਇਹ ਲੱਗਦਾ ਹੈ ਕਿ ਕੋਈ ਵੀ ਖਬਰ, ਕੋਈ ਵੀ ਘਟਨਾ ਹਫ਼ਤੇ 10 ਦਿਨਾਂ ਬਾਅਦ ਅੱਗੇ ਪੈ ਜਾਂਦੀ ਹੈ, ਮਾਮਲਾ ਠੰਡਾ ਹੋ ਜਾਂਦਾ ਹੈ ਤੇ ਲੋਕ ਭੁੱਲ ਭੁਲਾ ਜਾਂਦੇ ਨੇ। ਚਲੋ ਉਹ ਕੀ ਹੈ, 2 ਪਈਆਂ ਵਿਸਰ ਗਈਆਂ ਸਦਕੇ ਮੇਰੀ ਢੂਹੀ ਦੇ, ਇਹ ਚੱਕਰ ਨਹੀਂ ਜਿੰਨਾ ਰੌਲਾ ਪੈ ਰਿਹਾ। ਜਦੋਂ ਦਿੱਲੀ ਤੇ ਜੰਤਰ ਮੰਤਰ ਤੇ ਅੰਦੋਲਨ ਚੱਲ ਰਿਹਾ ਸੀ ਨੀਟ ਪੇਪਰ ਨੂੰ ਲੈ ਕੇ, ਤਾਂ ਉਹਨਾਂ ਦਿਨਾਂ ਦੇ ਦਰਮਿਆਨ ਹੀ ਪੰਜਾਬ ਦਾ ਬਾਬਾ ਫਰੀਦ ਯੂਨੀਵਰਸਿਟੀ ਦਾ ਪੇਪਰ ਲੀਕ ਦਾ ਮਾਮਲਾ ਉਜਾਗਰ ਹੋ ਗਿਆ। ਹੁਣ ਇਹ ਜੂਨ ਮਹੀਨੇ ਦੇ ਵਿੱਚ ਇਸ਼ਤਿਹਾਰ ਆਉਂਦਾ ਹੈ, 19 ਜੁਲਾਈ ਨੂੰ ਪੇਪਰ ਸੀਗਾ। ਪੇਪਰ 'ਚ ਇਹ ਗੱਲ ਖੁਦ ਸਰਕਾਰ ਨੇ ਮੰਨ ਲਈ ਕਿ ਹਾਂ ਜੀ ਅੰਦਰੋਂ ਕੁਐਸਚਨ ਪੇਪਰ ਮਿਲਦੇ ਹੀ ਕਿਸੇ ਨੇ ਫੋਟੋ ਖਿੱਚ ਕੇ ਜੀ ਉਹ ਫੋਟੋ ਵਾਲਾ ਪੈਨ ਲੈ ਕੇ ਗਿਆ ਸੀ ਜੀ, ਉਹਦੇ ਨਾਲ ਬਾਹਰ ਆ ਗਿਆ ਬੰਦੇ ਜੀ, ਰਾਜਸਥਾਨ ਦੇ ਜੀ, ਹਰਿਆਣਾ ਦੇ ਜੀ, ਉਹ ਗਰੋਹ ਸੀ ਜੀ, ਉਹਨਾਂ ਨੇ ਜਦੇ ਜੀ ਡਿਵਾਈਸ ਰਾਹੀਂ ਜੀ, ਪੈਨ ਡਰਾਈਵ ਰਾਹੀਂ ਜੀ ਪੇਪਰ ਅੰਤ ਕਰਾ ਕੇ ਜੀ ਆਨਲਾਈਨ ਜੀ ਅੰਦਰ ਇਹਨਾਂ ਭੇਜਤੇ ਜੀ, ਬਲੂਟੁੱਥ ਰਾਹੀਂ ਜੀ ਉਹ ਅੰਦਰ ਜਵਾਬ ਚਲੇ ਗਏ ਜੀ। ਪਰ ਇਹ ਤਾਂ ਨਕਲ ਦਾ ਮਾਮਲਾ ਹੈ ਜੀ। ਤੁਸੀਂ ਨਕਲ ਕਹੋ, ਪੇਪਰ ਹੱਲ ਹੋਣ ਤੋਂ ਪਹਿਲਾਂ ਬਾਹਰ ਆ ਜਾਵੇ ਤੇ ਉਹਦੇ ਉਸ ਤਕਨੀਕੀ ਪੱਖ ਦੇ ਬਾਰੇ ਨਾਲ ਪੇਪਰ ਲੀਕ ਦੀ ਗੱਲ ਹੋਵੇ, ਪਰ ਤੁਸੀਂ ਉਸ ਮਾਮਲੇ ਤੇ ਰੋਕ ਕਿੱਥੇ ਲਾਈ? ਜੇ ਇਸ ਪੇਪਰ ਦੇਣ ਦੇ ਨਾਲ 454 ਬੱਚਿਆਂ ਦਾ ਭਵਿੱਖ ਤੈਅ ਹੋਣਾ ਹੈ ਤੇ ਮੈਨੂੰ ਦੱਸੋ ਨਾ, ਫਿਰ ਚਾਹੇ ਨਕਲ ਹੋਈ ਤੇ ਚਾਹੇ ਪੇਪਰ ਲੀਕ ਹੋਇਆ, ਤੇ ਫਿਰ ਨਤੀਜੇ ਸਾਰਥਕ ਕਿਵੇਂ ਨੇ? ਨਤੀਜੇ ਸਹੀ ਕਿਵੇਂ ਨੇ? ਉਹਦੇ ਵਿੱਚ ਗੜਬੜ ਨਹੀਂ, ਇਹਦੀ ਗਰੰਟੀ ਕਿੱਥੋਂ ਹੈ? ਇਸ ਲਈ ਇਹ ਰੌਲਾ ਰੱਪਾ ਇਸ ਕਦਰ ਵਧਿਆ ਵੀ ਕਿ ਅਸਤੀਫਾ ਲਓ, ਤੇ ਅਸਤੀਫੇ ਲਈ ਨਜ਼ਲਾ ਡਿੱਗਣ ਲੱਗ ਗਿਆ ਵੀ ਜੇ ਕੇਂਦਰ ਦਾ ਸਿੱਖਿਆ ਮੰਤਰੀ ਤਾਂ ਪੰਜਾਬ ਦਾ ਸਿੱਖਿਆ ਮੰਤਰੀ। ਤੇ ਉਹ ਬਈ ਹਰਜੋਤ ਬੈਂਸ ਕਹਿੰਦਾ ਭਾਈ ਮੇਰੇ ਤੇ ਕਿਉਂ ਆਨੇ ਹੋ, ਬਾਬਾ ਫਰੀਦ ਯੂਨੀਵਰਸਿਟੀ ਦਾ ਹੈ, ਮੈਡੀਕਲ ਨਾਲ ਸੰਬੰਧਿਤ ਹੈ, ਪੇਪਰ ਫਾਰਮਾਸਿਸਟ ਦਾ, ਉਧਰ ਨੂੰ ਜਾਓ ਜੇ ਜਾਣਾ। ਚਲੋ ਜੀ, ਫਿਰ ਕਹਿੰਦੇ ਠੀਕ ਹੈ ਡਾਕਟਰ ਬਲਬੀਰ ਅਸਤੀਫਾ ਦੇਵੇ। ਹੁਣ ਡਾਕਟਰ ਬਲਬੀਰ ਸਿੰਘ ਅਸਤੀਫਾ ਦੇਣ ਨੂੰ ਤਿਆਰ ਨਹੀਂ, ਉਹ ਕੁਰਸੀ ਛੱਡਣ ਨੂੰ ਤਿਆਰ ਨਹੀਂ, ਤੇ ਇਹਨਾਂ ਦੀ ਹਾਈ ਕਮਾਂਡ ਅਜੇ ਅਸਤੀਫਾ ਲੈਣ ਦੀ ਕਵਾਇਦ 'ਚ ਨਹੀਂ। ਵੈਸੇ ਤਾਂ ਇਹਨਾਂ ਦੇ ਪਹਿਲਾਂ ਹੀ ਝੰਡੇ ਗੱਡੇ ਨੇ, ਦਰਜਨ ਦੇ ਕਰੀਬ ਬੰਦੇ ਅੰਦਰ ਨੇ, ਆ ਸੰਜੀਵ ਅਰੋੜਾ ਵੀ ਅੰਦਰ ਜੀ, ਆ ਭੁੱਲਰ ਵੀ ਅੰਦਰ ਜੀ, ਪਹਿਲਾਂ ਵੀ ਕਿੰਨੇ ਜਾਏ ਆਏ, ਕਿੰਨੇ ਆ ਗਏ, ਤੇ ਹੁਣ ਈਡੀ ਹੋਰ ਰੇਡ ਕਰਦੀ ਫਿਰ ਰਹੀ ਆ, ਨਵੇਂ ਤੱਥ ਸਬੂਤ ਲੱਭ ਗਏ, ਸੀਐਮਓ ਤੱਕ ਚਲੀ ਜਾ ਰਹੀ ਆ ਜਾਂਚ। ਡਰਾਉਣ ਦੀ ਕਵਾਇਦ ਆ ਕਿ ਕੋਈ ਕਾਰਵਾਈ ਹੋਊਗੀ ਵੀ, ਕਿਉਂਕਿ ਹਰਿਆਣਾ 'ਚ ਜਿਹੜੀ FIR ਹੋਈ ਸੀ ਵੀਡੀਓ ਕਾਂਡ 'ਚੋਂ ਮੁੜ ਕੇ ਕਿਤੇ ਲੱਭੀ ਹੋ ਨਹੀਂ, ਇਸ ਲਈ ਡਰਾਵੇ ਨੇ ਜਾਂ ਕੁਝ ਹੋਰ ਹੋਊਗਾ ਦੇਖਣ ਵਾਲੀ ਗੱਲ ਹੈ। ਵੈਸੇ ਕਹਿੰਦੇ ਨੇ ਕਿ ਸੀਐਮ ਦੇ ਨੇੜਲਿਆਂ ਤੱਕ ਜਾਂਚ ਅੱਪੜ ਗਈ ਆ, ਇਹ ਉਹ ਮਾਮਲਾ ਜਿਹੜਾ ਨੋਟ ਡਿੱਗਣ ਡੁੱਗਣ ਵਾਲਾ ਸੀ, ਸੰਜੀਵ ਅਰੋੜਾ ਵਾਲਾ ਮਾਮਲਾ ਸੀ, ਸਾਰਾ ਮਿਲਾ ਕੇ। ਪਰ ਹੁਣ ਇਸ ਮਾਮਲਿਆਂ ਦੇ ਵਿੱਚ ਫਾਰਮਾਸਿਸਟ ਪੇਪਰ ਵਾਲੇ ਲੀਕ ਵਾਲੇ ਮਾਮਲੇ 'ਚ ਜਦੋਂ ਰਾਜਨੀਤਿਕ ਦਬਾਅ ਨਾ ਬਣਿਆ, ਵਿਰੋਧੀ ਧਿਰਾਂ ਵੀ ਉਹਨਾਂ ਕੁ ਦਬਾਅ ਬਣਾਉਂਦੀਆਂ ਤੇ ਫਿਰ ਭੁੱਲ ਭੱਲ ਜਾਂਦੀਆਂ, ਉਹ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਪਟੀਸ਼ਨ ਕਰਤਾ, ਅਦਾਲਤ ਚਲਾ ਗਿਆ। ਠੀਕ ਹੈ, ਅਦਾਲਤ ਕਹਿੰਦੀ ਬਈ ਇਹ ਤਾਂ ਮਾਮਲਾ ਗੜਬੜ ਹੈ। ਫਿਰ ਜਦੋਂ ਸਰਕਾਰ ਆਪ ਕਹਿੰਦੀ ਅਸੀਂ 30 ਬੰਦੇ ਚੱਕ ਲਏ ਜੀ, ਇਹ ਪੇਪਰ ਨਕਲ ਦਾ ਮਾਮਲਾ ਜੀ, ਤੇ ਲੋਕ ਕਹਿੰਦੇ ਜੀ ਨਹੀਂ ਜੀ ਇਹ ਪੇਪਰ ਲੀਕ ਦਾ ਮਾਮਲਾ, ਕੁਛ ਤਾਂ ਗੜਬੜ ਹੈ। ਉਹ ਕਹਿੰਦੇ ਫਿਰ ਸਰਕਾਰ ਆਪਣਾ ਪੱਖ ਦਲੀਲ ਲੈ ਕੇ ਆਵੇ, ਉਨੀ ਦੇਰ ਇਸ ਭਰਤੀ ਪ੍ਰਕਿਰਿਆ ਤੇ ਰੋਕ ਹੈ। ਹੁਣ ਅਗਲੀ ਸੁਣਵਾਈ 17 ਸਤੰਬਰ ਨੂੰ ਹੋਣੀ ਹੈ, ਤੇ ਪੰਜਾਬ ਸਰਕਾਰ ਨੂੰ ਹਦਾਇਤ ਹੈ ਕਿ ਤੁਸੀਂ ਆਪਣਾ ਜਵਾਬ ਅਗਲੀ ਸੁਣਵਾਈ ਤੋਂ ਘੱਟੋ ਘੱਟ ਹਫ਼ਤਾ ਪਹਿਲਾਂ ਦੇਣਾ ਹੈ। ਮਤਲਬ ਲਗਭਗ 10 ਸਤੰਬਰ ਤੱਕ ਪੰਜਾਬ ਸਰਕਾਰ ਨੂੰ ਆਪਣਾ ਜਵਾਬ ਪੰਜਾਬ ਹਰਿਆਣਾ ਹਾਈ ਕੋਰਟ 'ਚ ਦਾਖਲ ਕਰਨਾ ਪੈਣਾ। ਉਹਨੂੰ ਇਸ ਤੱਥ ਤੋਂ ਵੀ ਕਿ ਨਕਲ ਸੀ ਜਾਂ ਇਹ ਮਤਲਬ ਕਿ ਇਹ ਪੇਪਰ ਲੀਕ ਸੀ, ਨਕਲ ਜਾਂ ਪੇਪਰ ਲੀਕ ਜੋ ਵੀ ਹੋਵੇ, ਇਹ ਕਿਵੇਂ ਸਾਬਤ ਕਰੋਗੇ ਕਿ ਇਹਦਾ ਅਸਰ ਨਤੀਜਿਆਂ ਤੇ ਨਹੀਂ ਪੈਣਾ ਸੀ,
ਫਿਰ ਜੇ ਨਤੀਜਿਆਂ ਤੇ ਪੈਣਾ ਸੀ, ਫਿਰ ਤੁਸੀਂ ਇਹ ਭਰਤੀ ਕਿਵੇਂ ਰੱਖੀ ਹੋਈ ਸੀ, ਇਹਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਕਿਉਂ ਨਹੀਂ ਸ਼ੁਰੂ ਕੀਤੀ? ਇਹ ਸਾਰੇ ਜਵਾਬ ਜੇ ਉਹ ਤਸੱਲੀ ਕਰਾਉਂਦੇ ਨੇ ਅਦਾਲਤ ਦੀ, ਫਿਰ ਠੀਕ ਹੈ, ਨਹੀਂ ਇਹ ਪਰਮਾਨੈਂਟ ਰੋਕ, ਪਰਮਾਨੈਂਟ ਰੱਦ ਹੋਣ ਵਾਲੇ ਪਾਸੇ ਨੂੰ ਜਾਏਗਾ ਮਾਮਲਾ। ਜੀ ਜੀ ਦੀਪਕ ਜੀ, ਜਾਂਦੇ ਜਾਂਦੇ ਗੱਲ ਕਰਦੇ ਜਾਈਏ, ਖੜਗੇ ਹੁਣਾਂ ਨੂੰ ਸੰਸਦ ਦੇ ਵਿੱਚ ਜਾ ਕੇ ਦੱਸਣਾ ਪਿਆ, ਕਹਿੰਦੇ ਵੀ ਮੇਰੇ ਨਾਲ ਹੋਇਆ ਜਾਤੀ ਵਿਤਕਰਾ। ਰਾਜਕਰਨ ਵੀਰ ਜੀ, ਇੱਕ ਤਾਂ ਸੈਸ਼ਨ ਨੂੰ ਵੀ ਇਹਨਾਂ ਨੇ ਹੁਣ ਡਰਾਮੇ ਬਣਾ ਕੇ ਰੱਖ ਲਿਆ। ਤੁਸੀਂ ਇਹ ਦੇਖੋ ਕਿ ਸਾਰਾ ਮਾਨਸੂਨ ਸੈਸ਼ਨ ਲੰਘ ਗਿਆ, ਪ੍ਰਧਾਨ ਮੰਤਰੀ ਜੀ ਤੇ ਗ੍ਰਹਿ ਮੰਤਰੀ ਜੀ ਲੋਕਾਂ ਦਾ, ਵਿਰੋਧੀ ਧਿਰਾਂ ਦਾ, ਚੁਣੇ ਨੁਮਾਇੰਦਿਆਂ ਦਾ ਸਾਹਮਣਾ ਵੀ ਨਹੀਂ ਕਰ ਪਾਏ। ਕਹਿਣ ਨੂੰ 56 ਇੰਚ ਦੀਆਂ ਛਾਤੀਆਂ ਤੇ ਜੇ ਉਹ, ਤੇ ਉੱਥੇ ਆਪਣੀ ਗੱਲ ਰੱਖਣ ਵੀ ਨਹੀਂ ਆਏ। ਅਮਿਤ ਸ਼ਾਹ ਪਹਿਲੇ ਦਿਨ ਤੋਂ ਮੈਂ ਜਵਾਬ ਦੇਣ ਲਈ ਤਿਆਰ ਹਾਂ, ਮੈਂ ਬੋਲਣ ਲਈ ਤਿਆਰ ਹਾਂ, ਸ਼ਰਤ ਬਸ ਸਾਡੀ ਕੀ ਹੈ, ਕਰਨ ਜਾਜੂ ਕਹਿੰਦਾ ਜਿਹੜਾ ਸੰਸਦੀ ਮਾਮਲਿਆਂ ਦਾ ਮੰਤਰੀ ਕਿੰਨਾ, ਜਦੋਂ ਗ੍ਰਹਿ ਮੰਤਰੀ ਜੀ ਬੋਲਣਗੇ ਤੁਸੀਂ ਕੋਈ ਰੌਲਾ ਨਹੀਂ ਪਾਓਗੇ, ਚੁੱਪ ਕਰਕੇ ਸੁਣੋਗੇ। ਉਹ ਕਹਿੰਦੇ ਭਾਈ ਇਹ ਸੰਸਦ ਹੈ, ਤੁਹਾਡੀ ਮੀਟਿੰਗ ਜਾਂ ਤੁਹਾਡੀ ਰੈਲੀ ਨਹੀਂ, ਸਾਡਾ ਲੀਡਰ ਨਹੀਂ, ਔਰ ਗ੍ਰਹਿ ਮੰਤਰੀ ਆ, ਉਹਨੂੰ ਸਵਾਲ ਕਰਾਂਗੇ, ਘੇਰਾਂਗੇ, ਪੁੱਛਾਂਗੇ। ਸੋ ਥੋੜੀ ਜੀ ਵਿਰੋਧੀ ਧਿਰ 'ਚ ਜਾਣ ਕੀ ਪਈ, ਇਹਨਾਂ ਤਾਂ ਜਾਨ ਨਿਕਲਣ ਵਾਲੀ ਹਾਲਤ ਹੋਈ ਪਈ ਆ। ਤੁਸੀਂ ਇੱਥੋਂ ਦਾ ਸਹੀ ਗੱਲ ਕਿ ਸੰਸਦ 'ਚ ਆ ਕੇ ਵੀ ਬੋਲਣ ਲਈ ਤਿਆਰ ਨਹੀਂ ਹੋ ਪਾ ਰਹੇ। ਤੇ ਹੁਣ ਕੱਲ ਆਖਰੀ ਦਿਨ ਸੀ ਸੈਸ਼ਨ ਦਾ ਜੀ, ਤੇ ਆਖਰੀ ਦਿਨ ਦੇ ਵਿੱਚ ਲੋਕ ਸਭਾ ਦੇ ਵਿੱਚ ਮੋਦੀ ਜੀ ਵੀ ਹਾਜ਼ਰ ਸੀ, ਅਮਿਤ ਸ਼ਾਹ ਵੀ ਜੀ ਹਾਜ਼ਰ ਸੀ। ਹਾਜ਼ਰ ਕਿਵੇਂ ਹੋਏ ਕਿ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਈ, 2 ਜਣੇ ਆਏ, ਆਪਣੀ ਕੈਬਨਿਟ ਸਾਹਮਣੇ ਆਪਣੀ ਕੁਰਸੀਆਂ ਤੇ ਖੜੇ ਹੋਏ, ਬੰਦੇ ਮਾਤਰਮ ਸ਼ੁਰੂ ਹੋਇਆ, ਬੰਦੇ ਮਾਤਰਮ ਖਤਮ। ਓਮ ਬਿਰਲਾ ਜੀ ਕਹਿੰਦੇ ਚਲੋ ਜੀ ਸੈਸ਼ਨ ਵੀ ਖਤਮ, ਜਾਓ। ਸੌਖਾ ਕਰਤਾ ਕੰਮ। 1 ਮਿੰਟ 'ਚ, 1 ਮਿੰਟ ਦਾ ਟਾਈਮ ਹੈ। ਰਾਜ ਸਭਾ ਦੀ ਕਾਰਵਾਈ 1 ਘੰਟਾ ਚੱਲੀ ਹੈ, ਖਤਮ ਕਰ ਲਈ, ਤੇ ਲੋਕ ਸਭਾ ਦੀ ਕਾਰਵਾਈ ਮਹਿਜ 1 ਮਿੰਟ। ਇਹ ਸਾਰੀ ਪ੍ਰਕਿਰਿਆ 'ਚ ਰੋਸੇ ਵਜੋਂ ਵਿਰੋਧੀ ਧਿਰਾਂ ਨੇ ਓਮ ਬਿਰਲਾ ਦੀ ਚਾਹ ਵੀ ਨਹੀਂ ਗੱਲ ਪੀਤੀ। ਜਦੋਂ ਸੈਸ਼ਨ ਮੁੱਕਦਾ ਹੈ ਤਾਂ ਸਪੀਕਰ ਇੱਕ ਚਾਹ ਪਾਰਟੀ ਸਾਂਝੇ ਤੌਰ ਤੇ ਕਰਦਾ 2 ਧਿਰਾਂ ਦੇ ਮੁੱਖ ਲੀਡਰਾਂ ਨੂੰ। ਤੇ ਕੱਲ ਫਿਰ ਵਿਰੋਧੀ ਧਿਰ ਦੇ ਸਾਰੇ ਲੀਡਰ, ਕਾਂਗਰਸੀ ਵੀ, ਸਮਾਜਵਾਦੀ ਵੀ, ਹੋਰ ਵੀ, ਕਹਿੰਦੇ ਅਸੀਂ ਨਹੀਂ ਚਾਹ ਪੀਣੀ, ਤੇਰੀ ਚਾਹ ਵੀ ਕਾਣੀ ਬੰਦ। ਦੂਏ ਪਾਸੇ ਰਾਜ ਸਭਾ ਦੀ ਕਾਰਵਾਈ ਲਗਭਗ 1 ਘੰਟਾ ਚੱਲੀ ਜੀ। ਮਲਕਰਜਨ ਖੜਗੇ ਪੁਰਾਣੀ ਤੇ ਨਾਮੀ ਪਾਰਟੀ ਦੇ ਪ੍ਰਧਾਨ ਤਾਂ ਹੈਗੇ ਆ ਨਾ, ਪਾਰਟੀ ਦੀਆਂ ਲੱਖ ਕਮਜ਼ੋਰੀਆਂ, ਲੱਖ ਖਾਮੀਆਂ ਹੋਣ, ਇਸ ਸਮੇਂ ਅਗਲੀ ਵਿਰੋਧੀ ਧਿਰ ਦੀ ਪਾਰਟੀ ਹੈ, ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਰਾਜ ਸਭਾ ਦੇ ਵਿੱਚੋਂ ਵਿਰੋਧੀ ਧਿਰ ਦੇ ਲੀਡਰ ਨੇ, ਪੁਰਾਣੇ ਘਾਗ ਲੀਡਰ ਨੇ, ਸਨਮਾਨਿਤ ਸ਼ਖਸੀਅਤ ਨੇ। ਅਫਸੋਸ ਜਦੋਂ ਉਹਨੂੰ ਭਾਰਤ ਦੀ ਸੰਸਦ 'ਚ ਖੜ ਕੇ ਗੱਲ ਕਹਿਣੀ ਪਵੇ ਕਿ ਅੱਜ ਜਦੋਂ ਤੁਸੀਂ 21ਵੀਂ ਸਦੀ ਦੀ ਗੱਲ ਕਰਦੇ ਹੋ, ਵਿਕਸਿਤ ਭਾਰਤ ਦੀ ਗੱਲ ਕਰਦੇ ਹੋ, ਵਿਸ਼ਵ ਗੁਰੂ ਦੀ ਗੱਲ ਕਰਦੇ ਹੋ, ਉਸ ਸਮੇਂ ਵੀ ਜਾਤੀ ਵਿਤਕਰਾ, ਨਸਲੀ ਵਿਤਕਰਾ ਬਰਕਰਾਰ ਹੋਵੇ। ਹੁਣ ਇਹ ਘਟਨਾ ਕੀ ਹੈ? ਘਟਨਾ ਖੜਗੇ ਉਹਨਾਂ ਨੇ ਖੁਦ ਸੁਣਾਈ ਹੈ। ਉਹ ਕਹਿੰਦੇ ਕਿ ਲੰਘੇ ਦਿਨੀ ਹਲਦਾਨੀ ਦੇ ਵਿੱਚ ਇੱਕ ਸਮਾਗਮ ਸੀ, ਅਸੀਂ ਰਾਮਲਾ ਗਰਾਊਂਡ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ, ਰੈਲੀ ਕਹਿ ਲੋ, ਕਾਨਫਰੰਸ ਕਹਿ ਲੋ, ਜਨ ਸਭਾ ਕਹਿ ਲੋ। ਕਹਿੰਦੇ ਉਹ ਪ੍ਰੋਗਰਾਮ ਕਰਕੇ ਜਦੋਂ ਅਸੀਂ ਉੱਥੋਂ ਉਤਰੇ ਤਾਂ ਮੇਰੇ ਉਸ ਸਟੇਜ ਤੇ ਆਉਣ ਕਰਕੇ ਕਿ ਮੈਂ ਉਸ ਜਿਹਨੂੰ ਤੁਸੀਂ ਵਰਗ ਮੰਡ 'ਚ ਪਿਛਲੀ ਜਾਤੀ ਕਹਿੰਦੇ ਹੋ, ਹੈਨਾ, ਤੇ ਦਲਿਤ ਵਰਗ 'ਚੋਂ ਗਿਣਦੇ ਹੋ, ਮੈਂ ਉਸ 'ਚੋਂ ਆਉਣਾ, ਉਹਨਾਂ ਪਰਿਵਾਰਾਂ 'ਚੋਂ ਆਉਣਾ, ਤੇ ਮੇਰੇ ਉਸ ਸਟੇਜ ਤੋਂ ਉਤਰਨ ਤੋਂ ਬਾਅਦ ਉਸ ਸਟੇਜ ਦਾ ਸ਼ੁੱਧੀਕਰਨ ਕੀਤਾ ਬੀਜੇਪੀ ਵਾਲਿਆਂ ਨੇ। ਦੇਖ, ਤੇ ਜੇ ਇਹ ਗੱਲ ਹੈ ਫਿਰ ਰੋਜ਼ ਸੰਸਦ ਦਾ ਵੀ ਸ਼ੁੱਧੀਕਰਨ ਕਰ ਲਿਆ ਕਰੋ, ਤੁਹਾਡੇ ਨਾਲ ਵੀ ਹੱਥ ਉੱਤੇ ਮਿਲਾਉਂਦੇ, ਰੋਜ਼ ਆਪਣੇ ਹੱਥ ਵੱਢ ਲਿਆ ਕਰੋ ਜਾਂ ਧੋ ਲਿਆ ਕਰੋ। ਫਿਰ ਮਤਲਬ ਅਸੀਂ 21ਵੀਂ ਸਦੀ 'ਚ ਗੱਲ ਕਰ ਰਹੇ ਹਾਂ, ਜਦੋਂ ਕਹਿੰਦੇ ਸਾਨੂੰ ਗਿਆਨ ਹੋ ਗਿਆ, ਸਾਨੂੰ ਸਮਝ ਆ ਗਈ, ਮਨੁੱਖਤਾ ਦੀ ਸਮਝ ਆ ਗਈ, ਆਹ ਸਮਝ ਹੈ। ਉਹ ਕਹਿੰਦੇ ਕੱਲਾ ਸ਼ੁੱਧੀਕਰਨ ਦਾ ਮਤਲਬ ਇਹਦਾ ਮਤਲਬ ਤੁਸੀਂ ਕੱਚੀ ਲੱਸੀ ਨਾਲ, ਦੁੱਧ ਨਾਲ ਸਟੇਜ ਧੋਣ ਦਾ ਡਰਾਮਾ ਕੀਤਾ ਹੋਣਾ। ਉਹ ਕਹਿੰਦੇ ਨਾ, ਇੱਥੇ ਤੱਕ ਨਹੀਂ ਗੱਲ ਰੁਕੀ, ਉਸ ਤੋਂ ਬਾਅਦ ਹਵਨ ਪ੍ਰਕਿਰਿਆ ਵੀ ਕੀਤੀ ਉੱਥੇ। ਤੇ ਇਹਦੇ ਵਿੱਚ ਵੱਡੀ ਗਿਣਤੀ 'ਚ ਬੀਜੇਪੀ ਦੇ ਵਰਕਰ, ਸਮਰਥਕ ਸ਼ਾਮਲ ਸੀ, ਤੇ ਸਾਹਮਣੇ ਤੋਂ ਜੇਪੀ ਨੱਡਾ ਜੀ ਉਹਦੀ ਤੇ ਬੀਜੇਪੀ ਵਾਲੇ ਲੀਡਰ ਕਹਿੰਦੇ ਉਹ ਹੋਏ ਤਾਂ ਬਹੁਤ ਮਾੜਾ ਹੋਇਆ ਜੀ, ਅਸੀਂ ਉਹਨਾਂ ਲੋਕਾਂ ਦੇ ਨਾਲ ਨਹੀਂ ਹੈਗੇ ਜੀ, ਇਹ ਗਲਤ ਹੈ ਜਿਹਨਾਂ ਲੋਕਾਂ ਨੇ ਕੀਤਾ, ਸਾਡੀ ਉਹਨਾਂ ਨਾਲ ਸਹਿਮਤੀ ਨਹੀਂ। ਕਮਾਲ ਆ ਬਈ। ਇਹ ਸੰਵਿਧਾਨ ਦੇ ਹਵਾਲੇ ਨਾਲ ਜੇ ਸਮਝਣਾ ਹੋਵੇ, ਕਾਨੂੰਨ ਦੇ ਹਵਾਲੇ ਨਾਲ ਸਮਝਣਾ ਹੋਵੇ, ਉਹਨਾਂ ਵਿਅਕਤੀਆਂ ਤੇ ਉੱਤੇ ਉਹ ਜਾਤੀ ਹਮਲਿਆਂ ਦੇ ਹਵਾਲੇ ਨਾਲ ਧਾਰਾਵਾਂ ਤਹਿਤ ਕਾਰਵਾਈ ਕਿਉਂ ਨਹੀਂ ਜੀ? ਇਹ ਮੈਂ ਤਾਂ ਕਹਿੰਦਾ ਕਿਸੇ ਸਧਾਰਨ ਵਿਅਕਤੀ ਨਾਲ ਇਹ ਕੋਈ ਜਾਤੀ ਵਿਤਕਰਾ, ਜਾਤੀ ਸੂਚਕ ਸ਼ਬਦ ਜਾਂ ਕੁਝ ਅਜਿਹੀ ਗੱਲ ਆਵੇ ਤਾਂ ਉਹਦੇ ਆਧਾਰ ਦੇ ਉੱਤੇ ਉਹਦਾ ਹੱਕ ਬਣਦਾ ਹੈ। ਇਹ ਤਾਂ ਵਿਅਕਤੀ ਇੱਕ ਚੁਣਿਆ ਨੁਮਾਇੰਦਾ ਹੈ, ਰਾਜ ਸਭਾ ਦੇ ਵਿਰੋਧੀ ਧਿਰ ਦਾ ਲੀਡਰ ਹੈ, ਔਰ ਭਾਰਤ ਦੀ ਸੰਸਦ 'ਚ ਖੜ ਕੇ ਗੱਲ ਸੁਣਾ ਰਿਹਾ, ਤੇ ਤੁਸੀਂ ਕਾਰਵਾਈ ਦਾ ਫੈਸਲਾ ਕਿਉਂ ਨਹੀਂ ਕਰਦੇ? ਇਹਦਾ ਮਤਲਬ ਤੁਸੀਂ ਫਿਰ ਸਹਿਮਤ ਹੋ ਆਪਣੇ ਬੰਦਿਆਂ ਨਾਲ?
ਹੂੰ ਇੱਥੇ ਗਊ ਦੇ ਨਾਂ ਦੇ ਉੱਤੇ ਟਰੱਕ ਰੋਕ ਕੇ ਲੋਕਾਂ ਦੇ ਫ੍ਰਿਜ ਵਿਰੋਧ ਕੇ ਜੋ ਕੁਝ ਹੁੰਦਾ ਰਿਹਾ, ਉਹ ਸਾਰਾ ਸਭ ਦੇ ਸਾਹਮਣੇ ਹੈ ਵਰਤਾਰਾ। ਸੋ ਤੁਸੀਂ ਬਿਲਕੁਲ। ਉਸ ਸਮੇਂ ਵੀ ਕੀ ਕਾਰਵਾਈਆਂ ਕੀਤੀਆਂ? ਤੁਸੀਂ ਉਹਨਾਂ ਦੇ ਪਿੱਠ ਤੇ ਸੀ ਉਹਨਾਂ ਦੇ। ਹੂੰ ਸੋ ਕੀ ਇਹ ਕਾਰਵਾਈਆਂ ਬੀਜੇਪੀ ਦੀ ਪਿੱਠ ਤੇ ਆਉਣ ਨਾਲ ਹੋ ਰਹੀਆਂ ਨੇ? ਹੂੰ ਚਲੋ ਇਹ ਤਾਂ ਬੰਦਾ ਫੇਰ ਵਿਰੋਧੀ ਧਿਰ ਤੋਂ ਹੈ। ਇੱਥੇ ਤਾਂ ਚੁਣੇ ਹੋਏ ਰਾਸ਼ਟਰਪਤੀ ਜੇ ਮੰਦਿਰ ਜਾਏ ਹੁੰਦੀ ਤਾਂ ਉਹ ਤੋਂ ਬਾਅਦ ਪੌੜੀਆਂ ਧੋ ਲੈਂਦੇ ਸੀ ਤੁਸੀਂ। ਵੜ ਨਹੀਂ ਸੀ ਦਿੰਦੇ, ਪੌੜੀਆਂ ਚੋਂ ਹੀ ਇੱਕ ਵਾਰੀ ਵਾਪਸ ਮੋੜਿਆ ਸੀ। ਹੁਣ ਤੁਸੀਂ ਮੰਦਿਰ ਦੀ ਪ੍ਰਕਿਰਿਆ ਨੂੰ ਇਹ ਕਹਿ ਕੇ ਜੀ ਇਹ ਸਾਡੀ ਧਾਰਮਿਕ ਰੀਤੀ ਹੈ ਜੀ, ਆਪਾਂ ਕਹਿ ਦਈਏ ਕਿ ਆਪਾਂ ਉਹ ਇਹ ਤਾਂ ਜਨਤਕ ਸਟੇਜ ਦੀ ਇੱਕ ਪੰਡਾਲ ਤੇ ਸਟੇਜ ਲੱਗੀ ਹੈ। ਤੇ ਜਿੱਥੇ ਤੁਸੀਂ ਕਹਿੰਦੇ ਹੋ ਕਿ ਇਹ ਰਾਮਲੀਲਾ ਮੈਦਾਨ ਸੀ, ਇਹ ਉਹ ਫਿਰ ਉਹ ਸਟੇਜ ਤੇ ਤਾਂ ਫਿਰ ਰਾਮਲੀਲਾ ਦਾ ਮੰਚਨ ਵੀ ਹੁੰਦਾ ਹੋਊਗਾ। ਹਾਂਜੀ ਤੇ ਉੱਥੇ ਭਿਲਣੀ ਦੇ ਬੇਰ ਰਾਮ ਜੀ ਖਾਂਦੇ ਨੇ, ਉਹ ਦ੍ਰਿਸ਼ ਵੀ ਆਉਂਦਾ, ਤਾਂ ਵੀ ਤੁਹਾਨੂੰ ਸਮਝ ਨਹੀਂ ਆਉਂਦੀ। ਇਹ ਫਿਰ ਕਿਹੜੇ ਰਾਮ ਦੇ ਉਪਾਸਕ ਨੇ, ਇਹ ਵੀ ਦੱਸ ਦੇਣ ਫਿਰ। ਅਫਸੋਸ। ਬਿਲਕੁਲ ਬਿਲਕੁਲ ਦੀਪਕ ਜੀ, ਲੋਕ ਸਮਝ ਨਹੀਂ ਪਾ ਰਹੇ ਵੀ ਉੱਥੇ ਚੱਲ ਕੀ ਰਿਹਾ ਆ। ਤੁਹਾਨੂੰ ਪਹਿਲੋਂ ਇੱਕ ਵੱਖਰਾ ਦੁਸ਼ਮਣ ਬਣਾ ਕੇ ਦਿਖਾਇਆ ਜਾ ਰਿਹਾ ਆ, ਤੇ ਇਵੈਂਚੁਅਲੀ ਜਦੋਂ ਉਹਨਾਂ ਦਾ ਉਹ ਕੰਮ ਹੋ ਜਾਣਾ ਤੇ ਫਿਰ ਹੋਣਾ ਇਹੀ ਕੁਛ ਹੀ ਆ। ਇਹ ਜੋ ਚੱਲ ਰਿਹਾ ਆ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਉੱਭਰ ਕੇ ਸਾਹਮਣੇ ਜਿਹੜਾ ਉਹ ਨਿਕਲਣਾ ਹੈਗਾ ਆ। ਲੋਕ ਅਜੇ ਪਤਾ ਨਹੀਂ ਕਿਉਂ ਸਮਝ ਨਹੀਂ ਪਾ ਰਹੇ, ਕਿਹੜੀਆਂ ਅੱਖਾਂ ਤੇ ਐਨਕ ਲਾਈ ਬੈਠੇ ਆ। ਇਹ ਸਮਝੋ ਪਰੇ ਦੀ ਗੱਲ ਹੈਗੀ ਆ। ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਅੱਜ ਦੀਆਂ ਇਹਨਾਂ ਗੱਲਾਂ ਬਾਤਾਂ ਦੇ ਲਈ ਦੀਪਕ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ। ਅੱਛਾ।